22 जनवरी ਨੂੰ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਵਿੱਚ ਉਹਨਾਂ ਨੇ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਇੱਕ ਪ੍ਰੋਗਰਾਮ ਰੱਖਿਆ ਤੇ ਜਿੱਥੇ ਹਿੰਦੂ ਭਾਈਚਾਰੇ ਦੇ ਅੰਦਰ ਕਾਫੀ ਜ਼ਿਆਦਾ ਇਸ ਮਸਲੇ ਉੱਤੇ ਘਾਟੋ ਧਾੜ ਵਿਰੋਧੀ ਬਿਆਨਬਾਜ਼ੀ ਚੱਲ ਰਹੀ ਆ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਇਤਰਾਜ਼ ਨੇ। ਜੇ ਸਾਡੀ ਕੌਮ ਇਸ ਗੱਲ ਦੇ ਅਰਥ ਨਹੀਂ ਸਮਝਦੀ ਕਿ ਸਾਨੂੰ ਸੱਦਾ ਪੱਤਰ ਕਿਉਂ ਦਿੱਤਾ ਗਿਆ, ਜੇ ਅਸੀਂ ਇਉਂ ਸੋਚਦੇ ਰਹੀਏ ਕਿ ਜੀ ਜਦੋਂ ਕਿਸੇ ਦੂਜੇ ਧਰਮ ਦੇ ਪ੍ਰੋਗਰਾਮ 'ਚ ਸਾਡੇ ਆਗੂਆਂ ਨੂੰ, ਧਾਰਮਿਕ ਜਾਂ ਸਿਆਸੀ ਆਗੂਆਂ ਨੂੰ ਸੱਦਾ ਪੱਤਰ ਆਵੇ ਤਾਂ ਸਾਨੂੰ ਚੁੱਪ ਕਰਕੇ ਤੁਰ ਜਾਣਾ ਚਾਹੀਦਾ, ਤਾਂ ਸਮਝ ਲਓ ਵੀ ਆਪਾਂ ਆਪ ਨਾਲ ਧੋਖਾ ਕਰ ਰਹੇ ਹਾਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ 100 ਸਿੱਖਾਂ ਦੀ ਇੱਕ ਲਿਸਟ ਬਣੀ ਹੈ, ਉਹਨਾਂ ਨੂੰ ਸੱਦਿਆ ਜਾ ਰਿਹਾ ਤੇ ਬੜੀ ਵੱਡੀ ਗੱਲ ਆ। ਆਪਾਂ ਨੂੰ ਕੋਈ ਗੱਲ ਇਹਦਾ ਇੰਨੀ ਚੂਚਾਂ ਕਰਦੇ ਰਹਿੰਦੇ ਆ ਲੋਕ, ਤੇ ਆਪਾਂ ਨੂੰ ਜਾਣਾ ਚਾਹੀਦਾ। ਉਹਨਾਂ ਸਾਰਿਆਂ ਦੇ ਬਾਰੇ ਜੇ ਕੋਈ ਸਭ ਤੋਂ ਹਲਕੇ ਸ਼ਬਦ ਵਰਤਣੇ ਹੋਣ ਤਾਂ ਸਰਦਾਰ ਕਪੂਰ ਸਿੰਘ ਜੀ ਵਾਲੇ ਸ਼ਬਦ ਚੇਤੇ ਆਉਂਦੇ ਆ। ਉਹ ਕਹਿੰਦੇ ਹੁੰਦੇ ਸੀ ਵੀ ਸਿੱਖ ਹਰਾਮਜ਼ਾਦੇ ਆ ਕਿ ਗਧੇ। ਰਾਮ ਜਨਮ ਭੂਮੀ ਜਿਹੜਾ ਟਰਸਟ ਵਾ, ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਿਹੜੇ ਸੱਦਾ ਪੱਤਰ ਦਿੱਤੇ ਆ, ਉਹ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਸੰਦੀਪ ਸਿੰਘ ਰਾਹੀਂ ਭੇਜੇ। ਭਾਜਪਾ ਸਰਕਾਰ ਵੱਲੋਂ ਸਿੱਖਾਂ ਸੰਬੰਧੀ ਕੀਤੇ ਵੱਡੇ ਸਮਾਗਮਾਂ ਤੇ ਪ੍ਰੋਗਰਾਮਾਂ ਵਿੱਚ ਰਾਸ਼ਟਰੀ ਸਿੱਖ ਸੰਗਤ ਕਿਤੇ ਵੀ ਵੱਡੀ ਸਰਗਰਮ ਭੂਮਿਕਾ ਵਿੱਚ ਨਜ਼ਰ ਨਹੀਂ ਸੀ ਆ ਰਹੀ, ਪਰ ਹੁਣ ਅਚਾਨਕ ਇਸ ਨੀਤੀ ਵਿੱਚ ਕੀ ਤਬਦੀਲੀ ਆ ਗਈ ਆ, ਇਸ ਨੂੰ ਸਮਝਣ ਵਿੱਚ ਅਜੇ ਵਕਤ ਲੱਗੇਗਾ। ਉਂਝ ਵੀ ਹੈਰਾਨੀ ਦੀ ਗੱਲ ਹੈ ਕਿ ਰਾਮ ਮੰਦਰ ਸਮਾਗਮ ਦਾ ਸੱਦਾ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇਣ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਤੀਨਿਧ ਨੂੰ ਭੇਜਿਆ ਗਿਆ। ਇੱਕ ਪਾਸੇ ਅਯੋਧਿਆ ਵਿੱਚ ਰਾਮ ਮੰਦਰ ਦੇ ਇਸ ਪ੍ਰੋਗਰਾਮ ਦਾ ਸਿਹਰਾ ਕੱਲੇ ਮੋਦੀ ਦੇ ਸਿਰ ਬੰਨਿਆ ਜਾ ਰਿਹਾ, ਜਿਹੜਾ ਕਿ ਹਿੰਦੂ ਤਵੀ ਤਾਕਤਾਂ ਦਾ ਇਸ ਮੌਕੇ ਚਿਹਰਾ ਹੋ ਰਿਹਾ ਹੈ। ਇੱਕ ਪਾਸੇ ਤਾਂ ਭਗਵਾ ਬ੍ਰਿਗੇਡ ਸਿੱਖਾਂ ਨੂੰ ਟਾਰਗੇਟ ਕਰ ਰਿਹਾ, ਦੂਜੇ ਪਾਸੇ ਹਿੰਦੂ ਤਵੀ ਤਾਕਤਾਂ ਦੇ ਚਿਹਰੇ ਨਰਿੰਦਰ ਮੋਦੀ ਦੀ ਫੋਟੋ ਲਾ ਕੇ ਕਿਤਾਬ ਲਿਖੀ ਜਾ ਰਹੀ ਆ ਕਿ ਸੱਚਾ ਸਿੱਖ ਤਾਂ ਅਸਲ ਵਿੱਚ ਮੋਦੀ ਹੈ। ਜਦੋਂ ਇਹ ਸਾਰਾ ਲਿਖਿਆ ਤਾਂ ਉਹਦੇ ਅਰਥ ਬੜੇ ਸਪਸ਼ਟ ਨੇ ਕਿ ਭਵਿੱਖ ਦੇ ਵਿੱਚ ਇਹ ਗੱਲ ਤੇ ਮੋਹਰ ਲੱਗੂਗੀ ਕਿ ਇਹ ਜਿਹੜਾ ਸਾਰਾ ਰਾਮ ਮੰਦਰ ਵਾਲਾ ਪ੍ਰੋਜੈਕਟ ਚੱਲਿਆ, ਇਹਦੇ ਵਿੱਚ ਤਾਂ ਮੋਦੀ ਵਰਗੇ ਸੱਚੇ ਸੁੱਚੇ ਸਿੱਖ, ਕਿਉਂਕਿ ਇੱਥੇ ਨੇ ਸੱਚਾ ਸੁੱਚਾ ਸਿੱਖ ਉਹਨੂੰ ਬਣਾਇਆ ਵੀ ਉਹ ਚੌਧਰੀ ਸੀ, ਉਹ ਮੋਹਰੀ ਸੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਆਪਾਂ ਚਰਚਾ ਕਰ ਰਹੇ ਹਾਂ ਕਿ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਵਿੱਚ ਉਹਨਾਂ ਨੇ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਇੱਕ ਪ੍ਰੋਗਰਾਮ ਰੱਖਿਆ ਤੇ ਜਿੱਥੇ ਹਿੰਦੂ ਭਾਈਚਾਰੇ ਦੇ ਅੰਦਰ ਕਾਫੀ ਜ਼ਿਆਦਾ ਇਸ ਮਸਲੇ ਉੱਤੇ ਘਾਟੋ ਧਾੜ ਵਿਰੋਧੀ ਬਿਆਨਬਾਜ਼ੀ ਚੱਲ ਰਹੀ ਆ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਇਤਰਾਜ਼ ਨੇ। ਉੱਥੇ ਨਾਲ ਦੀ ਨਾਲ ਸਾਡੀ ਕੌਮ ਦੇ ਸਰੋਕਾਰ ਵੀ ਇਸ ਸਾਰੇ ਮਸਲੇ ਨਾਲ ਬਹੁਤ ਹੀ ਜ਼ਿਆਦਾ ਗੈਰ ਗੰਭੀਰਤਾ ਦੇ ਨਾਲ ਜੁੜੇ ਹੋਏ ਨੇ। ਜੇ ਸਾਡੀ ਕੌਮ ਇਸ ਗੱਲ ਦੇ ਅਰਥ ਨਹੀਂ ਸਮਝਦੀ ਕਿ ਸਾਨੂੰ ਸੱਦਾ ਪੱਤਰ ਕਿਉਂ ਦਿੱਤਾ ਗਿਆ, ਤੇ ਜੇ ਅਸੀਂ ਇਉਂ ਸੋਚਦੇ ਰਹੀਏ ਕਿ ਜੀ ਜਦੋਂ ਕਿਸੇ ਦੂਜੇ ਧਰਮ ਦੇ ਪ੍ਰੋਗਰਾਮ 'ਚ ਸਾਡੇ ਆਗੂਆਂ ਨੂੰ, ਧਾਰਮਿਕ ਜਾਂ ਸਿਆਸੀ ਆਗੂਆਂ ਨੂੰ ਸੱਦਾ ਪੱਤਰ ਆਵੇ ਤਾਂ ਸਾਨੂੰ ਚੁੱਪ ਕਰਕੇ ਤੁਰ ਜਾਣਾ ਚਾਹੀਦਾ, ਤਾਂ ਸਮਝ ਲਓ ਵੀ ਆਪਾਂ ਆਪ ਨਾਲ ਧੋਖਾ ਕਰ ਰਹੇ ਹਾਂ। ਤੇ ਜਿਹੜੇ ਬੰਦੇ ਜਾਂ ਜਿਹੜੇ ਲੋਕ ਜਾਂ ਜਿਹੜੇ ਸਿੱਖ ਇਹ ਸਮਝਦੇ ਆ ਕਿ ਜੀ ਬੜੀ ਵੱਡੀ ਗੱਲ ਹੋ ਗਈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ 100 ਸਿੱਖਾਂ ਦੀ ਇੱਕ ਲਿਸਟ ਬਣੀ ਹੈ, ਉਹਨਾਂ ਨੂੰ ਸੱਦਿਆ ਜਾ ਰਿਹਾ ਤੇ ਬੜੀ ਵੱਡੀ ਗੱਲ ਆ। ਆਪਾਂ ਨੂੰ ਕੋਈ ਗੱਲ ਇਹਦਾ ਇੰਨੀ ਚੂਚਾਂ ਕਰਦੇ ਰਹਿੰਦੇ ਆ ਲੋਕ, ਤੇ ਆਪਾਂ ਨੂੰ ਜਾਣਾ ਚਾਹੀਦਾ। ਉਹਨਾਂ ਸਾਰਿਆਂ ਦੇ ਬਾਰੇ ਜੇ ਕੋਈ ਸਭ ਤੋਂ ਹਲਕੇ ਸ਼ਬਦ ਵਰਤਣੇ ਹੋਣ ਤਾਂ ਸਰਦਾਰ ਕਪੂਰ ਸਿੰਘ ਜੀ ਵਾਲੇ ਸ਼ਬਦ ਚੇਤੇ ਆਉਂਦੇ ਆ ਬਈ ਗਾਲ ਤਾਂ ਕੱਢਣੀ ਨਹੀਂ ਚਾਹੀਦੀ, ਪਰ ਉਹ ਕਹਿੰਦੇ ਹੁੰਦੇ ਸੀ ਵੀ ਸਿੱਖ ਹਰਾਮਜ਼ਾਦੇ ਆ ਕਿ ਗਧੇ। ਹੁਣ ਇਹ ਗੱਲ ਸੁਣਨ ਵਾਲੇ ਨੂੰ ਬਹੁਤ ਭੈੜੀ ਲੱਗ ਸਕਦੀ, ਪਰ ਹਕੀਕਤ ਇਹੀ
ਅੱਜ ਇੱਕ ਕਿਤਾਬ ਦਾ ਸੋਸ਼ਲ ਮੀਡੀਆ ਉੱਤੇ ਚਰਚਾ ਆ, ਜਿਹਦੇ ਵਿੱਚ ਨਰਿੰਦਰ ਮੋਦੀ ਦੀ ਫੋਟੋ ਫਰੰਟ ਪੇਜ ਤੇ ਲਾਈ ਹੋਈ ਆ ਤੇ ਉਹਦੇ ਸਿਰ ਤੇ ਪੱਗ ਜਿਹੜੀ ਆ ਪਰਨਾ, ਅਸਲ ਵਿੱਚ ਤਾਂ ਪਰਨਾ ਉਹ ਪੱਗ ਵਾਂਗੂ ਬੰਨਿਆ ਹੋਇਆ। ਡਾਕਟਰ ਪਰਨੀਤ ਸਿੰਘ ਚੱਡਾ ਨਾਂ ਦਾ ਬੰਦਾ ਆ ਜਿਹਨੇ ਇਹ ਕਿਤਾਬ ਲਿਖੀ ਆ। ਕਿਤਾਬ ਦਾ ਸਿਰਲੇਖ ਅੰਗਰੇਜ਼ੀ ਵਿੱਚ ਆ ਮੋਦੀ ਏ ਟਰੂ ਸਿੱਖ, ਵੀ ਮੋਦੀ ਇੱਕ ਸੱਚਾ ਸਿੱਖ। ਹੁਣ ਇਹ ਕਿਤਾਬ ਜੇ ਮੋਦੀ ਨੂੰ ਸਿੱਖ ਦਰਸਾਉਂਦੀ ਆ ਤੇ ਮੋਦੀ ਉਹ ਸਾਰੇ ਕੁਝ ਕਰਦਾ ਫਿਰਦਾ। ਕੀ ਕਰ ਰਿਹਾ ਇਸ ਵੇਲੇ? ਬਾਕੀ ਸਾਰੇ ਲੀਡਰਾਂ ਨੂੰ, ਆਗੂਆਂ ਨੂੰ, ਹੋਰਨਾਂ ਧਾਰਮਿਕ ਸਿਆਸੀ ਸ਼ਖਸੀਅਤਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਕਿ ਮੋਦੀ ਦਿਖਣਾ ਚਾਹੀਦਾ। ਇੱਕ ਪਾਸੇ ਅਯੋਧਿਆ ਵਿੱਚ ਰਾਮ ਮੰਦਿਰ ਦੇ ਇਸ ਪ੍ਰੋਗਰਾਮ ਦਾ ਸਿਹਰਾ ਕੱਲੇ ਮੋਦੀ ਦੇ ਸਿਰ ਬੰਨਿਆ ਜਾ ਰਿਹਾ, ਜਿਹੜਾ ਕਿ ਹਿੰਦੂ ਤਵੀ ਤਾਕਤਾਂ ਦਾ ਇਸ ਮੌਕੇ ਚਿਹਰਾ ਮੋਹਰਾ ਹੈ। ਚਲੋ ਇਹ ਇੱਕ ਗੱਲ, ਪਰ ਉਹਨੂੰ ਸਿੱਖ ਬਣਾ ਕੇ ਸਿਰ ਤੇ ਪੱਗ ਬਣਾ ਕੇ ਕਹਿਣਾ ਕਿ ਸੱਚਾ ਸੁੱਚਾ ਸਿੱਖ ਤਾਂ ਮੋਦੀ ਆ, ਇਹਦੇ ਅਰਥ ਕੀ ਬਣਦੇ ਆ ਕਿ ਅੱਜ ਤੋਂ ਬਾਅਦ ਵਿੱਚ ਕਿਸੇ ਵੇਲੇ ਇਹ ਗੱਲ ਬਣ ਸਕੇ ਕਿ ਮੋਦੀ ਇੱਕ ਸਿੱਖ ਸੀਗਾ ਜਿਹੜਾ ਬਿਲਕੁਲ ਕੇਸਾਧਾਰੀ, ਜਿਵੇਂ ਹਿੰਦੂ ਵਾਲਾ ਇੱਕ ਚੱਲਦਾ ਪ੍ਰੋਗਰਾਮ, ਉਵੇਂ ਦਾ ਬੰਦਾ ਸੀਗਾ ਤੇ ਉਹ ਸੱਚਾ ਸਿੱਖ ਵੀ ਸੀਗਾ ਤੇ ਸੱਚਾ ਹਿੰਦੂ ਵੀ ਸੀ, ਤੇ ਉਹਨੇ ਰਾਮ ਮੰਦਿਰ ਦਾ ਇੱਥੇ ਸਾਰਾ ਪ੍ਰੋਗਰਾਮ ਕੀਤਾ ਕਰਾਇਆ ਸੀ। ਐਵੇਂ ਦੀ ਇੱਕ ਵਾਰੀ ਚੁਸਤੀ ਜਾਂ ਚਲਾਕੀ 1999 ਜਾਂ 2000 ਦੇ ਲਾਗੇ ਜਦੋਂ ਇੱਕ ਜਿਹੜਾ ਗ੍ਰਾਮ ਸਟੇਨਜ਼ ਤੇ ਉਹਦੇ ਪਰਿਵਾਰ ਨੂੰ ਈਸਾਈ ਮਿਸ਼ਨਰੀ, ਉਹਦਾ ਪੂਰਾ ਪਰਿਵਾਰ ਆਗਰਾ ਕੇ ਸਾੜਤਾ। ਸਾੜਨ ਵਾਲੇ ਦਾ ਨਾਮ ਰਵਿੰਦਰ ਕੁਮਾਰ ਵਗੈਰਾ ਤੇ ਉਹ ਸਾਰੇ ਹਿੰਦੂ ਸੀ। ਉਹਨਾਂ ਨੇ ਜਦੋਂ ਕਤਲੇਆਮ ਕਰ ਲਿਆ ਉਦੋਂ ਬਾਅਦ ਚਰਚਾ ਚਲਾਤੀ ਵੀ ਦਾਰਾ ਸਿੰਘ ਨਾਂ ਦੇ ਬੰਦੇ ਨੇ ਜੀ ਇਹ ਕਤਲੇਆਮ ਕਰਾਇਆ, ਤਾਂ ਕਿ ਜਿਹੜੇ ਈਸਾਈ ਭਾਈਚਾਰੇ ਦੇ ਲੋਕ ਨੇ ਉਹ ਸਮਝਣ ਕਿ ਸਿੱਖ ਵਾ ਕੋਈ, ਕਿਉਂਕਿ ਸਿੰਘ ਸ਼ਬਦ ਦਾਰਾ ਸਿੰਘ ਨਾਲ ਸਿੱਖਾਂ ਨਾਲ ਜੁੜਿਆ ਹੋਇਆ। ਸੋ ਦਾਰਾ ਸਿੰਘ ਕਹਿ ਕੇ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕਰਵਾਉਣ ਦੀ ਇੱਕ ਪਲੈਨਿੰਗ ਕੀਤੀ। ਥੋੜੇ ਦਿਨ ਹੋਏ ਨੇ, 2 ਹਿੰਦੂ ਫੜੇ ਗਏ ਤੇ ਬਾਕੀ ਅਜੇ ਫੜੇ ਜਾਣੇ ਆ, ਜਿਨ੍ਹਾਂ ਦੇ ਬਾਰੇ ਸਭ ਨੂੰ ਪਤਾ ਕਿ ਉਹਨਾਂ ਨੇ ਮੁਸਲਮਾਨ ਨਾਂ ਵਾਲੇ ਫੇਸਬੁੱਕ ਅਕਾਊਂਟ ਜਾਂ ਖਾਤੇ ਬਣਾ ਕੇ ਈਮੇਲ ਕੀਤੀਆਂ ਵੀ ਅਸੀਂ ਬੰਬ ਚਲਾਵਾਂਗੇ, ਅਸੀਂ ਜੋਗੀ ਉਡਾ ਦੇਵਾਂਗੇ, ਅਸੀਂ ਮੰਦਰ ਉਡਾ ਦੇਵਾਂਗੇ। ਸਾਰੀ ਗੱਲ ਦਾ ਮੇਨ ਮੁੱਦਾ ਇਹ ਸੀ ਕਿ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਤੇ ਕੜਤਣ ਵਧਾਈ ਜਾਵੇ। ਤੇ ਉਹ ਬੰਦੇ ਫੜੇ ਬਸ਼ੱਕ ਗਏ, ਪਰ ਉਹਨਾਂ ਦਾ ਹੋਣਾ ਕੁਛ ਨਹੀਂ, ਕਿਉਂਕਿ ਅਗਲੇ ਹਿੰਦੂ ਨੇ। ਇਵੇਂ ਹੀ ਆਉਣ ਵਾਲੇ ਸਮੇਂ 'ਚ, ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਿੱਖ ਵੀ ਖੜਾ ਕੀਤਾ ਜਾ ਸਕਦਾ ਜਿਹੜਾ ਕੋਈ ਇਹੋ ਜਿਹੀ ਗੱਲ ਕਰਦਾ ਕਰਾਉਂਦਾ ਦਿਖੇ, ਨਕਲੀ ਸਿੱਖ। ਆਪਾਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਰਫੜ ਪਿਆ, ਉੱਥੋਂ ਦੀ ਸਰਕਾਰ ਨੇ ਇਹ ਗੱਲ ਨੰਗੀ ਕੀਤੀ ਕਿ ਜਿਹੜੇ ਮੰਦਿਰ ਦੇ ਉੱਤੇ ਨਾਅਰੇ ਲਿਖੇ ਗਏ ਆ ਉਹ ਸਿੱਖਾਂ ਨੇ ਨਹੀਂ, ਉਹ ਤਾਂ ਹਿੰਦੂਆਂ ਨੇ ਲਿਖੇ। ਇਵੇਂ ਹੀ ਕੈਨੇਡਾ ਦੇ ਵਿੱਚ, ਇਵੇਂ ਅਮਰੀਕਾ ਦੇ ਵਿੱਚ ਹੁਣ ਤਾਂ ਸਾਰਿਆਂ ਨੂੰ ਸਾਫ਼ ਪਤਾ ਵੀ ਜੇ ਕਿਸੇ ਮੰਦਿਰ ਦੇ ਉੱਤੇ ਕੋਈ ਪੁੱਠੀ ਸਿੱਧੀ ਗੱਲ ਲਿਖੀ ਹੋਵੇ ਉਹ ਸਿੱਖ ਨਹੀਂ ਲਿਖਦੇ, ਖਾਲਿਸਤਾਨੀ ਨਹੀਂ ਲਿਖਦੇ, ਉਹ ਹਿੰਦੂ ਆਪ ਹੀ ਲਿਖਦੇ। ਪਰ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਸਿੱਖਾਂ ਦੇ ਖਿਲਾਫ ਰੌਲਾ ਰੱਪਾ ਪਵੇ, ਇਹਨਾਂ ਨੂੰ ਲੋਕ ਮਾੜਾ ਭੈੜਾ ਕਹਿਣ। ਇੱਕ ਪਾਸੇ ਤਾਂ ਭਾਗਮਾ ਬ੍ਰਿਗੇਡ ਸਿੱਖਾਂ ਨੂੰ ਟਾਰਗੇਟ ਕਰ ਰਿਹਾ, ਦੂਜੇ ਪਾਸੇ ਹਿੰਦੂ ਤਵੀ ਤਾਕਤਾਂ ਦੇ ਚਿਹਰੇ ਨਰਿੰਦਰ ਮੋਦੀ ਦੀ ਫੋਟੋ ਲਾ ਕੇ ਕਿਤਾਬ ਲਿਖੀ ਜਾ ਰਹੀ ਆ ਕਿ ਸੱਚਾ ਸਿੱਖ ਤਾਂ ਅਸਲ ਵਿੱਚ ਮੋਦੀ ਹੈ। ਤੇ ਉਹਦੇ ਬਾਰੇ ਜੋ ਕੁਝ ਇਸ ਕਿਤਾਬ ਦੇ ਵਿੱਚ ਲਿਖਿਆ ਗਿਆ ਉਹ ਸਿੱਖੀ ਅਤੇ ਸਿੱਖਾਂ ਲਈ ਬਹੁਤ ਖਤਰਨਾਕ ਆ, ਕਿਉਂਕਿ ਲਿਖਣ ਵਾਲਾ ਬੰਦਾ ਡਾਕਟਰ ਪਰਨੀਤ ਸਿੰਘ ਚੱਡਾ, ਤੇ ਉਹਨੇ ਜਦੋਂ ਇਹ ਸਾਰਾ ਲਿਖਿਆ ਤਾਂ ਉਹਦੇ ਅਰਥ ਬੜੇ ਸਪਸ਼ਟ ਨੇ ਕਿ ਭਵਿੱਖ ਦੇ ਵਿੱਚ ਇਹ ਗੱਲ ਤੇ ਮੋਹਰ ਲੱਗੂਗੀ ਕਿ ਇਹ ਜਿਹੜਾ ਸਾਰਾ ਰਾਮ ਮੰਦਿਰ ਵਾਲਾ ਪ੍ਰੋਜੈਕਟ ਚੱਲਿਆ ਇਹਦੇ ਵਿੱਚ ਤਾਂ ਮੋਦੀ ਵਰਗੇ ਸੱਚੇ ਸੁੱਚੇ ਸਿੱਖ, ਕਿਉਂਕਿ ਇੱਥੇ ਨੇ ਸੱਚਾ ਸੁੱਚਾ ਸਿੱਖ ਉਹਨੂੰ ਬਣਾਇਆ ਵੀ ਉਹ ਚੌਧਰੀ ਸੀ, ਉਹ ਮੋਹਰੀ ਸੀ। ਹਕੀਕਤ ਇਹ ਆ ਕਿ ਸਿੱਖਾਂ ਨੂੰ ਆਪਦੇ ਖਾਨੇ 'ਚ, ਆਪਦੇ ਖਾਤੇ 'ਚ ਭੁਗਤਾ ਕੇ ਭਾਗਮਾ ਬ੍ਰਿਗੇਡ ਮੁਸਲਮਾਨਾਂ ਨਾਲ ਜਾਂ ਹੋਰਨਾਂ ਲੋਕਾਂ ਨਾਲ ਲੜਾਉਣਾ ਪੜਾਉਣਾ ਚਾਹੁੰਦਾ, ਤੇ ਪਤਾ ਨਹੀਂ ਗੱਲ ਕਦੋਂ ਕਿੱਧਰ ਨੂੰ ਚਲੀ ਜਾਂਦੀ। ਇਹਦੇ ਉੱਤੇ ਸਾਡੀ ਕੌਮ ਦੇ ਅੰਦਰ ਜਿਸ ਤਰੀਕੇ ਦੀ ਚਰਚਾ ਛਿੜਨੀ ਚਾਹੀਦੀ ਆ ਉਵੇਂ ਨਹੀਂ ਛਿੜ ਰਹੀ, ਤੇ ਇੱਥੋਂ ਹੀ ਇਹ ਗੱਲ ਫਿਰ ਕਹਿਣੀ ਪੈਂਦੀ ਆ ਵੀ ਸਿੱਖ ਗਧੇ ਆ ਕਿ ਹਰਾਮਜ਼ਾਦੇ ਆ। ਕਿਉਂ ਨਹੀਂ ਇੰਨੀ ਗੰਭੀਰਤਾ
दिखाई जा रही कि साडे बारे, साडे धर्म बारे, साडी बोली बारे, साडे सभ्याचार बारे जदों इन्ने खतरनाक हमले कीते जा रहे आ भागवे ब्रिगेड वल्लों, ते असीं दो राह फड़े ने। एक तां सारे जाने सुन जे होके आपां उहदे नज़ारे लैण लगे होए आ, दूजा यह हैगा भी जिहड़े भी सिख बोलदे ने उन्हां दे उल्ट बोलण नूं तां तैयार आ, पर हक च बोलण नूं तैयार नहीं कि चलो असीं तां नहीं ये गल समझ सके तो असीं वधिया कीता सानूं समझाता। अज दे अजीत अखबार दे विच लंबी चौड़ी संपादकी सफ़े ते हरजिंदर सिंह लाल दी एक जिहड़ी हैगी आ गल छपी आ कि राम जन्म भूमि जिहड़ा ट्रस्ट वा उन्हां ने अकाल तख्त दे जथेदार नूं ते श्रोमणी कमेटी दे प्रधान नूं जिहड़े सद्दा पत्र दित्ते आ ਉਹ राष्ट्रीय सिख संगत के जनरल ਸਕੱਤਰ संदीप सिंह राही भेजे। वो वीडियो वो फोटो तुसीं देखो जिहड़ी अकाल तख्त साहिब दे उत्ते सद्दा पत्र देण आई आ, देख के तुसीं सुन्न हो जाओगे कि कोई बंदा अंदाजा ही नहीं ला सकता भी ये सिख जिहड़े ने RSS नाल राष्ट्रीय सिख संगत नाल जुड़े हुए। हुण जे तां किसी सिखां दे नौजवान ने अकाल तख्त साहिब दे जथेदार नूं मिलना होवे, श्रोमणी कमेटी के प्रधान नूं मिलना होवे तां उहनूं तां उत्थे वड़न ना दिता जावे, पर राष्ट्रीय सिख संगत वाले RSS वाले ये जिहड़े सिक्खी अते सिखां दे दुश्मन आ, जिहड़ी संस्था के खिलाफ हुक्मनामा जारी होया होया उस अकाल तख्त साहिब के जथेदार के सकत्तरेत विच धड़ल्ले नाल तुरे फिरदे आ, वीडियो बना रहे, फोटोआं पा रहे। हुण ये गल अज दे अजीत अखबार दे विच हरजिंदर सिंह लाल ने भी लिखी आ कि जदों RSS के खिलाफ माहौल बन गया तां मोहन भागवत ने 2 साल पहला ये गल कहती सी कि RSS वाले जां राष्ट्रीय सिख संगत वाले सिखां दे मसले च सिख जज्बाती ने ते पंगा खड़ा हुंदा, कड़तण वधदी आ, दूरी वधदी आ, नफरत वधदी आ, तो इस करके इस गल दे विच उन्हां नूं ठंडे वसदे पा दिओ। असीं भी देखिआ, सारिआं ने महसूस कीता कि राष्ट्रीय सिख संगत हुण बिल्कुल ही खामोश संस्था बनी हुई सी। हुण फिर उहनूं सरगर्म कीता गया। जिहड़ा संदीप सिंह ते 3-4 उहदे नाल पग्गां दाढ़े वाले केसाधारी हिंदू उत्थे अकाल तख्त साहिब ते सद्दा पत्र देण गया ਦੀਆਂ फोटोआं आईਆਂ ने, उन्हां बारे सारिआं ने इस गल ते चर्चा हुण करनी शुरू कीती आ कि 2 साल बाद राष्ट्रीय सिख संगत नूं की विपता पै गई आ, ਇਹ ਉਹਨਾਂ ਨੂੰ ਫਿਰ ਸਰਗਰਮ ਕੀਤਾ ਗਿਆ ਤੇ ਹੁਣ ਸੱਦਾ ਪੱਤਰ ਸਿੱਖਾਂ ਨੂੰ ਉਹ ਦਿੰਦੇ ਫਿਰਦੇ ਆ। ਇਹਨੂੰ ਸਮਝਣ ਦੀ ਲੋੜ ਆ। ਅਗਲੇ ਤੁਹਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਪੰਜ ਸਿੰਘ ਸਹਿਬਾਨ ਵੱਲੋਂ ਜਾਰੀ ਕੀਤੇ ਹੁਕਮਨਾਮੇ ਦਾ ਜਲੂਸ ਕੱਢ ਰਹੇ ਨੇ ਕਿ ਸਾਡੀ ਇਸ ਸੰਸਥਾ ਦੇ ਖਿਲਾਫ ਹੀ ਤੁਸੀਂ ਹੁਕਮਨਾਮਾ ਜਾਰੀ ਕੀਤਾ ਸੀ ਨਾ ਰਾਸ਼ਟਰੀ ਸਿੱਖ ਸੰਗਤ ਦੇ, ਤੇ ਰਾਸ਼ਟਰੀ ਸਿੱਖ ਸੰਗਤ ਹੀ ਤੁਹਾਨੂੰ ਸਰੂਪੇ ਤੁਹਾਨੂੰ ਸੱਦਾ ਪੱਤਰ ਦੇਣ ਆਊਗੀ। ਹਾਲਾਂਕਿ RSS ਦਾ ਚੰਪਤ ਰਾਏ ਉੱਥੇ ਕਰਤਾ ਧਰਤਾ ਵਾ ਜਿਹਦੇ ਖਿਲਾਫ ਸਾਰੇ ਹਿੰਦੂ ਭਾਈਚਾਰੇ ਦੇ ਮੋਦੀ ਵਿਰੋਧੀ ਜਿਹੜੇ ਲੋਕ ਨੇ ਉਹ ਸਾਰੇ ਜਾਣੇ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਕਿ ਇਹ ਹਿੰਦੂ ਭਾਈਚਾਰੇ ਦਾ ਜਾਂ ਆਮ ਲੋਕਾਂ ਦਾ ਮੰਦਰ ਬਣ ਰਿਹਾ ਕਿ RSS ਦੇ ਲਈ ਮੰਦਰ ਬਣ ਰਿਹਾ, ਉਹ ਉਹਨਾਂ ਦਾ ਆਪ ਦਾ ਮਸਲਾ। ਪਰ ਰਾਸ਼ਟਰੀ ਸਿੱਖ ਸੰਗਤ ਬਾਰੇ ਸਾਡੇ ਹੁਕਮਨਾਮਾ ਜਾਰੀ ਹੋਇਆ ਤੇ ਉਹਨਾਂ ਨੂੰ ਭੇਜਿਆ ਜਾ ਰਿਹਾ। ਇੱਕ ਪਾਸੇ ਹੁਕਮਨਾਮਾ ਜਾਰੀ ਕੀਤਾ ਪੰਥ ਨੇ ਕਿ ਇਹਨਾਂ ਨਾਲ ਕਿਸੇ ਕਿਸਮ ਦਾ ਤਾਲਮੇਲ ਸੰਬੰਧ ਨਾ ਰੱਖਿਆ ਜਾਵੇ, ਦੂਜੇ ਪਾਸੇ ਉਹਨਾਂ ਨੂੰ ਸੱਦਾ ਪੱਤਰ ਦੇਣ ਉਹੀ ਆਉਂਦੇ ਰਾਸ਼ਟਰੀ ਸਿੱਖ ਸੰਗਤ ਵਾਲੇ, ਜਿਹਦਾ ਜ਼ਿਕਰ ਅੱਜ ਦੇ ਅਜੀਤ ਅਖਬਾਰ ਵਿੱਚ ਹਰਜਿੰਦਰ ਸਿੰਘ ਲਾਲ ਨੂੰ ਵੀ ਕਰਨਾ ਪਿਆ ਕਿ ਭਾਜਪਾ ਸਰਕਾਰ ਵੱਲੋਂ ਸਿੱਖਾਂ ਸੰਬੰਧੀ ਕੀਤੇ ਵੱਡੇ ਸਮਾਗਮਾਂ ਤੇ ਪ੍ਰੋਗਰਾਮਾਂ ਵਿੱਚ ਰਾਸ਼ਟਰੀ ਸਿੱਖ ਸੰਗਤ ਕਿਤੇ ਵੀ ਵੱਡੀ ਸਰਗਰਮ ਭੂਮਿਕਾ ਵਿੱਚ ਨਜ਼ਰ ਨਹੀਂ ਸੀ ਆ ਰਹੀ। ਪਰ ਹੁਣ ਅਚਾਨਕ ਇਸ ਨੀਤੀ ਵਿੱਚ ਕੀ ਤਬਦੀਲੀ ਆ ਗਈ ਆ, ਇਸ ਨੂੰ ਸਮਝਣ ਵਿੱਚ ਅਜੇ ਵਕਤ ਲੱਗੇਗਾ। ਉਂਝ ਵੀ ਹੈਰਾਨੀ ਦੀ ਗੱਲ ਹੈ ਕਿ ਰਾਮ ਮੰਦਰ ਸਮਾਗਮ ਦਾ ਸੱਦਾ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇਣ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਤੀਨਿਧ ਨੂੰ ਭੇਜਿਆ ਗਿਆ। ਅੱਗੇ ਲਿਖਿਆ ਹੈ, ਇਸ ਦੌਰਾਨ ਪਤਾ ਲੱਗਿਆ ਕਿ ਸ਼੍ਰੋਮਣੀ ਕਮੇਟੀ ਇਸ ਪ੍ਰੋਗਰਾਮ ਦੇ ਸੱਦਾ ਪੱਤਰਾਂ ਨੂੰ ਵੇਖਦਿਆਂ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਸਾਡੀ ਜਾਣਕਾਰੀ ਅਨੁਸਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਇਸ ਬਾਰੇ ਜਥਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਵਿਚਾਰ ਕਰਨਗੇ ਤੇ ਹੋ ਸਕਦਾ ਕਿ ਜਥੇਦਾਰ ਪੰਜ ਸਿੰਘ ਸਾਹਿਬਾਨ ਨਾਲ ਵੀ ਵਿਚਾਰ ਵਟਾਂਦਰਾ ਕਰਨ। ਇਹ ਜਿਹੜਾ ਕੁਛ ਇਸ ਗੱਲ ਵਿੱਚ ਹਰਜਿੰਦਰ ਸਿੰਘ ਲਾਲ ਕਹਿਣਾ ਚਾਹੁੰਦੇ ਨੇ ਉਹ ਇਹੀ ਆ
कि राष्ट्रीय सिख संगत खिलाफ जारी किए हुए हुक्मनामे बारे हुण सिख किधर जाण। एक पासे आपां कल भी गल कीती सी कि जदों ताल कटोरा स्टेडियम दिल्ली दे विच गुरु गोबिंद सिंह जी का प्रोग्राम रखा गया तो उस मौके ज्ञानी गुरबचन सिंह नूं मरदे नूं चाहे कहना पिया होवे, क्योंकि बादल के चाहुंदे होणगे कि यह गल ना होवे, पर उन्हां नूं कहना पिया कि कोई भी सिख उत्थे ना जावे क्योंकि RSS के खिलाफ हुक्मनामा होया है। ते हुण अगले उस हुक्मनामे की हेठी करके तुहाडे कोल राष्ट्रीय सिख संगत वालियां नूं भेज रहे हैं। ते उस तो अगली जिहड़ी गल आ बई सिखां दे चेहरे मोहरे वाले बंदे जिहड़े ने राष्ट्रीय सिख संगत दे इह नुमाइंदे इह सद्दा पत्र वंडदे फिरदे ने, बिल्कुल सिखां वर्गे लगदे ने, असल विच इह केसाधारी हिंदू ने, इह सिख नहीं है। जिवें मोदी सिख नहीं हैगा उवें इह राष्ट्रीय सिख संगत वाले असल विच इहो जिहे बहुत सारे नकली सिख जिहड़े ने जिन्हां दीयां फोटोआं जिन्हां दे बारे आम सोशल मीडिया दे उत्ते चर्चा चलदी रहिंदी है। कुछ सवा पहलां असीं मेहनत कीती, घट्टो घट्ट 70-80 इहो जिहे जिहड़े पंजाब दे हिंदू नौजवान जिन्हां दे मापे संघ नाल जुड़े हुए ने जां ओह BJP नाल जुड़े हुए ने जां बजरंग दल जां विश्व हिंदू परिषद नाल जुड़े हुए ने, उन्हां दे निआणियां दीयां फोटोआं मुंडियां दीयां फोटोआं पग्गां दाड़ियां वालियां जिन्हां दे विच ओह लगदे बिल्कुल सिखां वर्गे आ पर हैगे हिंदूआं दे लालियां दे मुंडे आ, ओह असीं देखियां सी ते उन्हां बारे असीं जनता च संगत विच गल भी कीती सी। उवें दे बहुत सारे जिहड़े हिंदू जदों कोई वारदात करनगे लोकां नूं लगू यही भी पग्गां दाड़े वाले परने वाले जिहड़े ने इह सिखां दे मुंडे आ। सो इहो जिहे ही आ नकली नेगे जिहड़े राष्ट्रीय सिख संगत दे नुमाइंदियां दे रूप दे विच इत्थे सद्दा पत्र वंडदे फिरदे आ। इह जिहड़े जिवें तोता पढ़ाया हुंदा उवें तोते पढ़ाए हुए ने ते इन्हां ने अगे आपदे मगर कईयां नूं लाया होया ते कई साडे भाईचारे दे विचों जिन्हां दे बारे सानूं कोई वहम नहीं है वो भी इन्हां दे मकड़ जाल च फसे हुए ने ते जिवें दोतियां दी तबाही जिहड़ी सी होई उवें साडे खिलाफ एक माहौल बनाया जा रहा ते जदों साडी वखरी आजाद खास तौर ते हिंदू तो बिल्कुल विलखण जिहड़ी वखरी साडी होंद हस्ती आ ਉਹਦੇ ਖਾਤਮੇ ਲਈ ਜਦੋਂ ਸਾਡੇ ਖਿਲਾਫ ਏਡੇ ਵੱਡੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਸਮਿਆਂ ਦੇ ਵਿੱਚ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੀ ਫਿਰਦੇ ਇਹ ਲੋਕ ਤੁਸੀਂ ਕਦੇ ਸੋਚੋ ਵੀ RSS ਨੇ ਕਦੇ ਕੋਈ ਲੁਕਾ ਕੇ ਜਾਂ ਛੁਪਾ ਕੇ ਨਹੀਂ ਕਿਹਾ, ਜੋ ਕੁਝ ਉਹ ਕਰ ਰਹੇ ਨੇ ਉਹ ਸ਼ਰੇਆਮ ਕਰ ਰਹੇ ਨੇ। ਜਦੋਂ 2004 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਤਾਂ ਬਾਦਲ ਕਿਆਂ ਨੇ ਆਪਦੇ ਸਿਆਸੀ ਸਵਾਰਥਾਂ ਲਈ ਉਸ ਹੁਕਮਨਾਮੇ ਨੂੰ ਚੰਗੀ ਤਰ੍ਹਾਂ ਲਾਗੂ ਨਹੀਂ ਹੋਣ ਦਿੱਤਾ। ਬਾਦਲ ਕਿਆਂ ਦੀ ਭਾਜਪਾ ਨਾਲ ਸਿਆਸੀ ਸਾਂਝ ਅੱਗੇ RSS ਜਿਹੜੀ ਆ ਉਹਦੇ ਨਾਲ ਸੰਬੰਧ ਦੀ ਇਸ ਤਰੀਕੇ ਨਾਲ ਬਣਦੇ ਗਏ ਕਿ ਹਿੰਦੂ ਸਿੱਖ ਏਕਤਾ ਦੇ ਪਖੰਡ ਹੇਠ RSS ਨੂੰ ਤੇ ਬਾਦਲ ਦਲ ਨੂੰ ਇੱਥੇ ਹਵਨ ਕਰਾਉਣੇ ਪਏ, ਜਿਹਦੇ ਵਿੱਚ ਜਗਰਾਤਿਆਂ 'ਚ ਹਾਜ਼ਰੀਆਂ ਭਰ ਕੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਅੜਾ ਕੇ ਜਿਸ ਤਰੀਕੇ ਨਾਲ ਬਾਦਲ ਦਲ ਨੇ ਸਿੱਖੀ ਦਾ ਘਾਣ ਕੀਤਾ ਤੇ ਅੱਜ ਇਹ ਫੇਰ ਬੋਲਣ ਜੋਗੇ ਨਹੀਂ ਹੈ। ਅੱਜ ਵੀ ਅਕਾਲ ਤਖਤ ਤੋਂ ਸਾਨੂੰ ਕੋਈ ਬਹੁਤੀ ਆਸ ਨਹੀਂ ਹੈ ਕਿਉਂਕਿ ਗਿਆਨੀ ਗੁਰਬਚਨ ਸਿੰਘ ਮੌਕੇ ਹੋਰ ਮਾਹੌਲ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਕੋਲੇ ਹੋਰ ਮਾਹੌਲ ਸੀ। ਬੇਸ਼ੱਕ ਹਰਜਿੰਦਰ ਸਿੰਘ ਲਾਲ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਣੀ ਆ, ਪਰ ਜਿਹੋ ਜਿਹਾ ਦਬਾਅ ਭਾਈਚਾਰੇ ਵੱਲੋਂ ਬਣਨਾ ਚਾਹੀਦਾ ਉਹ ਬਣ ਨਹੀਂ ਰਿਹਾ। ਇੱਥੇ ਉਹ ਗੱਲ ਫੇਰ ਕਹਾਂ ਕਿ ਸਿੱਖ ਹਰਾਮਜ਼ਾਦੇ ਨੇ ਕਿ ਗਧੇ, ਕਿੰਨਾ ਕੁ ਕਿਹਨੂੰ ਉਡੀਕ ਰਹੇ ਹੋ। ਇੱਥੇ ਤਾਂ ਹਜ਼ਾਰਾਂ ਚਿੱਠੀਆਂ ਫੋਨ ਕਾਲਾਂ ਤੇ ਸੋਸ਼ਲ ਮੀਡੀਆ ਤੇ ਇੱਧਰ ਉੱਧਰ ਰੌਲਾ ਪਿਆ ਹੋਣਾ ਚਾਹੀਦਾ ਵੀ ਕੋਈ ਸਿੱਖ ਉੱਥੇ ਜਾਵੇ ਨਾ, ਪਰ ਸਿੱਖਾਂ ਨੂੰ ਆਪਦੇ ਧਰਮ ਆਪਦੀ ਬੋਲੀ ਆਪਦੇ ਸੱਭਿਆਚਾਰ ਦਾ ਹਿੰਦੂਤਾ ਵੱਲੋਂ ਜਿਹੜਾ ਖਤਰਾ ਉਹਦਾ ਅਹਿਸਾਸ ਹੋਣ ਦੇ ਬਾਵਜੂਦ ਇਸ ਮੌਕੇ ਸਹੀ ਭੂਮਿਕਾ ਜਿਹੜੀ ਬਣਦੀ ਆ ਉਹ ਨਹੀਂ ਨਿਭਾਈ ਜਾ ਰਹੀ। ਬਹੁਤ ਸਾਰੇ ਸਿੱਖ ਨੇ ਜਿਹੜੇ ਅਯੋਧਿਆ 'ਚ 22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਿਰ ਦੇ ਪ੍ਰੋਗਰਾਮ ਦੇ ਲਈ ਮਤਵਾਲੇ ਹੋਏ ਫਿਰਦੇ ਨੇ ਤੇ ਕੋਈ ਸੱਦਾ ਪੱਤਰ ਵੰਡਦੇ ਫਿਰਦਾ, ਕੋਈ ਮੋਮਬੱਤੀਆਂ ਵੰਡਦਾ ਫਿਰਦਾ ਕਿ ਜੀ ਜਿੱਦਣ 22 ਜਨਵਰੀ ਨੂੰ ਇਹ ਪ੍ਰੋਗਰਾਮ ਹੋਣਾ ਤੁਸੀਂ ਇਹ ਲਾਜ਼ਮੀ ਲਾਇਓ, ਕੋਈ ਟੀ-ਸ਼ਰਟਾਂ ਵੰਡ ਰਿਹਾ ਤੇ ਕੋਈ ਇਹੋ ਜਿਹੀਆਂ ਕੋਟੀਆਂ ਬਣਾਈਆਂ ਨੇਗੀਆਂ। ਇੱਕ ਲੁਧਿਆਣੇ ਦੇ ਇਹੋ ਜਿਹੇ ਛੋਕਰੇ ਆ ਜਿਨ੍ਹਾਂ ਨੇ ਕੇਸਾਧਾਰੀ ਹਿੰਦੂ ਨੇ ਉਹ ਵੀ ਤੇ ਉਹਨਾਂ ਨੇ ਇਹੋ ਜਿਹੀਆਂ ਜਿਹੜੀਆਂ ਕੋਟੀਆਂ ਕਾਟੀਆਂ ਬਣਾਈਆਂ ਨੇ ਤੇ ਉਹ ਪਾ ਕੇ ਫੋਟੋਆਂ ਪਾਉਂਦੇ ਆ। ਮੈਂ ਇਹ ਕਹਿਣਾ ਵੀ ਕੋਈ ਮੁਸਲਮਾਨ ਕੋਈ ਈਸਾਈ ਵੀ ਦੇਖਿਆ
ਜਿਹੜਾ ਰਾਮ ਮੰਦਿਰ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਬਗਾਨੀ ਸ਼ਾਦੀ में ਅਬਦੁੱਲਾ ਦੀਵਾਨਾ ਵੀ ਉੱਥੇ ਉਹ ਭੱਜਿਆ ਫਿਰਿਆ ਹੋਵੇ। ਹੁਣ ਜਿਹੜੇ ਸਿੱਖਾਂ ਨੂੰ ਬੀਤੇ ਦੌਰ ਦੇ ਵਿੱਚ ਇਹ ਕਦੇ ਗਮ ਰਿਹਾ ਵੀ ਹੋਵੇ, ਇਹ ਦੁੱਖ ਰਿਹਾ ਹੋਵੇ ਕਿ ਯਾਰ ਸਾਡੇ ਕੋਲੇ ਰਹਿੰਦੇ ਆ ਹਿੰਦੂ, ਇਹਨਾਂ ਦਾ ਰਾਮ ਮੰਦਿਰ ਢਾਹ ਕੇ ਬਾਬਰ ਨੇ ਉੱਥੇ ਬਾਬਰੀ ਮਸਜਿਦ ਬਣਾਈ ਸੀ, ਜੇ ਉਹਨਾਂ ਨੂੰ ਕਦੇ ਦੁੱਖ ਰਿਹਾ ਵੀ ਹੋਵੇ ਤਾਂ ਜਿੱਦਣ ਉਸੇ ਸਿੱਖ ਨੇ ਜਿਹੜਾ 1984 ਤੱਕ ਦੁੱਖ ਮੰਨਦਾ ਰਿਹਾ ਹੋਵੇ, ਮੈਨੂੰ ਲੱਗਦਾ ਉਦੋਂ ਬਾਅਦ ਤਾਂ ਉਹਨੂੰ ਕੋਈ ਦੁੱਖ ਨਹੀਂ ਰਿਹਾ ਹੋਣਾ ਜਦੋਂ ਉਹਨੇ ਦੇਖਿਆ ਹੋਣਾ ਕਿ ਇਹ ਸਾਡੇ ਅਕਾਲ ਤਖਤ ਸਾਹਿਬ ਨੂੰ ਢਾਏ ਜਾਣ ਤੋਂ ਬਾਅਦ ਲੱਡੂ ਵੰਡਦੇ ਫਿਰਦੇ। ਜੇ ਕਿਸੇ ਸਿੱਖ ਨੂੰ ਬਾਬਰੀ ਮਸਜਿਦ ਬਣਾਉਣ ਦਾ ਤੇ ਰਾਮ ਮੰਦਿਰ ਢਾਉਣ ਦਾ ਦੁੱਖ ਹੋਵੇ ਵੀ ਤਾਂ ਉਹ ਦੁੱਖ ਉਸ ਮੌਕੇ ਤਾਂ ਫਿਰ ਜਦੋਂ ਸਾਡੇ ਉੱਤੇ ਬੀਤੀ, ਜਦੋਂ ਸਾਡੇ ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਹੋਣ ਤੋਂ ਬਾਅਦ ਇਹ ਲੱਡੂ ਵੰਡਦੇ ਫਿਰਦੇ ਸੀ। ਜਦੋਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਦਿੱਲੀ 'ਚ ਨਵੰਬਰ 84 ਵਿੱਚ ਜਿਵੇਂ ਸੀਸਗੰਜ ਗੁਰਦੁਆਰਾ ਤੇ ਰਕਾਬਗੰਜ ਸਾਹਿਬ ਗੁਰਦੁਆਰਾ, ਇਹ ਦੋਨੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਨਾਲ ਜੁੜੇ ਹੋਏ ਸਥਾਨ ਨੇ, ਜਿਹਦੇ ਬਾਰੇ ਕਹਿੰਦੇ ਆ ਤਿਲਕ ਜੰਜੂ ਕਰ ਰੱਖ, ਜਿਹਦੇ ਬਾਰੇ ਇਹ ਆਪ ਝੂਠ ਬੋਲਦੇ, ਆਪਾਂ ਤਾਂ ਕਹਿੰਦੇ ਆ ਧਰਮ ਕੀ ਚਾਦਰ, ਇਹ ਕਹਿੰਦੇ ਆ ਹਿੰਦ ਕੀ ਚਾਦਰ। ਪਰ ਇਹਨਾਂ ਨੇ ਉਸ ਗੁਰਧਾਮ ਨੂੰ ਅੱਗ ਲਾਉਣ ਮੌਕੇ ਇਹ ਨਹੀਂ ਸੋਚਿਆ ਕਿ ਇਹ ਤਾਂ ਸਾਡੇ ਧਰਮ ਦੇ, ਸਾਡੇ ਤਿਲਕ ਜਨੇਊ ਦੇ ਰਾਖੇ ਨੇ। ਤੋ ਜਿਹੜਾ ਸਾਡੇ ਕਿਸੇ ਸਿੱਖ ਨੂੰ ਇਹ ਬਾਹਲਾ ਦਿਮਾਗ ਨੂੰ ਚੜਿਆ ਹੋਵੇ ਕਿ ਜੀ ਬੜਾ ਧੱਕਾ ਹੋ ਗਿਆ ਹਿੰਦੂਆਂ ਨਾਲ, ਇਹਨਾਂ ਦੀ ਬਾਬਰੀ ਮਸਜਿਦ ਢਾਤੀ, ਰਾਮ ਮੰਦਿਰ ਢਾਤਾ ਤੇ ਇੱਥੇ ਬਾਬਰੀ ਮਸਜਿਦ ਬਣਾਤੀ, ਉਹਨੂੰ ਫਿਰ ਇਹ ਅਕਲ ਤਾਂ 1984 ਚ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਣ ਤੋਂ ਬਾਅਦ ਜਦੋਂ ਲੱਡੂ ਵੰਡੇ ਉਦੋਂ ਆ ਜਾਣੀ ਚਾਹੀਦੀ ਸੀ ਕਿ ਅਸੀਂ ਕੀ ਲੈਣਾ ਇਹਨਾਂ ਤੋਂ, ਸਾਡੇ ਵੱਲੋਂ ਮਰਨ ਖਪਣ, ਅਸੀਂ ਇਹਨਾਂ ਦੇ ਮੰਦਿਰ ਬਣਨ ਤੋਂ ਜਾਂ ਬਾਬਰੀ ਮਸਜਿਦ ਢਾਉਣ ਤੋਂ ਅਸੀਂ ਆਪਦਾ ਇਹਨਾਂ ਦਾ ਰੌਲਾ ਹਿੰਦੂ ਅਤੇ ਮੁਸਲਮਾਨ ਦਾ ਅਸੀਂ ਵਿੱਚੋਂ ਕੀ ਲੈਣਾ। ਤੇ ਜੇਕਰ ਕੋਈ ਕਸਰ ਰਹਿ ਗਈ ਹੋਵੇ ਫਿਰ ਉਹ ਜਦੋਂ 9ਵੇਂ ਪਾਤਸ਼ਾਹ ਦਾ ਸੀਸਗੰਜ ਸਾਹਿਬ ਤੇ ਰਕਾਬਗੰਜ ਸਾਹਿਬ ਗੁਰਦੁਆਰੇ ਢਾਹੇ, ਜਦੋਂ ਉਹਨਾਂ ਨੂੰ ਅੱਗਾਂ ਲਾਈਆਂ, ਫਿਰ ਗੁਰਦੁਆਰਾ ਕਿਲ੍ਹਾ ਸਾਹਿਬ ਗਵਾਲੀਅਰ ਦੇ ਵਿੱਚ ਜਿੱਥੇ 6ਵੇਂ ਪਾਤਸ਼ਾਹ ਜਿਹੜੇ ਆ ਉਹ ਕੈਦ ਰਹੇ ਤੇ 52 ਹਿੰਦੂ ਪਹਾੜੀ ਰਾਜੇ ਛਡਾਏ, ਉਸ ਗੁਰਦੁਆਰਾ ਸਾਹਿਬ ਦਾ ਵੀ ਮੰਦਿਰ ਬਣਾਤਾ। ਤੇ ਹਰ ਕੀ ਪੌੜੀ ਵਾਲਾ ਗੁਰਦੁਆਰਾ ਹਰਿਦੁਆਰ, ਫਿਰ ਮਟਨ ਵਾਲਾ ਗੁਰਦੁਆਰਾ, ਇਵੇਂ ਹੀ ਮੰਗੂ ਮੱਠ ਗੁਰਦੁਆਰਾ ਜਗਨਨਾਥਪੁਰੀ ਦੇ ਵਿੱਚ, ਇਵੇਂ ਹੀ ਸਿੱਕਮ ਦੇ ਵਿੱਚ ਡਾਂਗਮਾਰ, 500 ਤੋਂ ਵੱਧ ਗੁਰਦੁਆਰਿਆਂ ਦਾ ਹਿੰਦੂਕਰਨ ਕੀਤਾ ਹੋਵੇ, ਬਾਹਮਣਾਂ ਨੇ ਦੱਬੇ ਹੋਣ, ਹਿੰਦੂਆਂ ਨੇ ਕਦੇ ਹਾਂ ਦਾ ਨਾਰਾ ਨਾ ਮਾਰਿਆ ਹੋਵੇ, ਤੇ ਸਾਡੇ ਬੰਦੇ ਕਹਿਣ ਜੀ ਬੜਾ ਮਾੜਾ ਹੋਇਆ ਜੀ, ਬਾਬਰ ਨੇ ਇਹਨਾਂ ਦਾ ਰਾਮ ਮੰਦਿਰ ਢਾਤਾ ਸੀ ਤੇ ਇੱਥੇ ਬਾਬਰੀ ਮਸਜਿਦ ਬਣਾਤੀ ਸੀ, ਬੜਾ ਵਧੀਆ ਹੋ ਰਿਹਾ ਜੀ, ਹੁਣ ਇਹਨਾਂ ਦਾ ਉੱਥੇ ਰਾਮ ਮੰਦਿਰ ਬਣ ਰਿਹਾ। ਭਾਈ ਜਿਹੜਾ ਦੁੱਖ ਇਹਨਾਂ ਨੇ ਝੱਲਿਆ ਜਦੋਂ ਇਹਨਾਂ ਨੂੰ ਇਹ ਤਕਲੀਫ ਸੀ ਕਿ ਸਾਡੇ ਰਾਮ ਮੰਦਿਰ ਵਾਲੇ ਥਾਂ ਤੇ ਬਾਬਰੀ ਮਸਜਿਦ ਬਣੀ ਹੋਈ ਆ, ਉਹ ਦੁੱਖ ਸਿੱਖਾਂ ਨੂੰ ਕਾਹਤੋਂ ਨਹੀਂ ਆਉਂਦਾ ਕਿ ਸਾਡੇ ਇੰਨੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਉੱਤੇ ਬਾਹਮਣਾਂ ਦਾ ਕਬਜ਼ਾ। ਫਿਰ ਇੱਥੇ ਉਹ ਗੱਲ ਫਿਰ ਕਹਿਣੀ ਪੈਂਦੀ ਆ ਨਾ ਵੀ ਸਿੱਖ ਹਰਾਮਜ਼ਾਦੇ ਨੇ ਕਿ ਗਧੇ ਨੇ। ਕਿਉਂ ਨਹੀਂ ਉਹ ਪੀੜ ਅੰਦਰ ਉੱਠਦੀ ਜਿਹੜੀ ਹਿੰਦੂ ਕਹਿੰਦੇ ਸੀ ਕਾਸਮ ਰਾਮ ਕੀ ਖਾਤੇ ਹੈ ਮੰਦਰ ਬਹੀ ਬਣਾਏ। ਕਿੰਨੇ ਕੁ ਸਿੱਖ ਆ ਜਿਨ੍ਹਾਂ ਨੇ ਇਹ ਕਿਹਾ ਹੋਵੇ ਕਸਮ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹੜੇ ਜਿਹੜੇ ਗੁਰਦੁਆਰਾ ਸਾਹਿਬਾਨ ਬਾਹਮਣਾਂ ਨੇ ਹਿੰਦੂਆਂ ਨੇ ਦੱਬੇ ਹੋਏ ਨੇ ਉਹਨਾਂ ਤੋਂ ਛਡਾਵਾਂਗੇ। ਪਰ ਇਸ ਪਾਸੇ ਨੂੰ ਜਾਣ ਦੀ ਥਾਂ ਸਾਨੂੰ ਹੋਰ ਹੀ ਭੂਤਾਂ ਚੜੀਆਂ ਹੋਈਆਂ ਨੇ। ਅਸੀਂ ਲੈ ਦੇ ਕੇ ਦੋ ਸਾਡੇ ਨੁਕਤੇ ਨੇ, ਇੱਕ ਤਾਂ ਹੈਗਾ ਹਿੰਦੂਤਵਾ ਤੋਂ ਸਿੱਖੀ ਨੂੰ ਖਤਰਾ, ਇੱਕ ਹੈਗਾ ਵੀ ਇਸ ਖਤਰੇ ਦਾ ਇਲਾਜ ਹੈਗਾ ਖਾਲਿਸਤਾਨ। ਇਹ ਤਾਂ ਸਾਡਾ ਮੋਟੀ ਜੀ ਆਊਟਲਾਈਨ ਆ ਵੀ ਖਾਲਿਸਤਾਨ ਤੋਂ ਬਗੈਰ ਸਿੱਖੀ ਦਾ ਬਚਣਾ ਮੁਸ਼ਕਲ ਆ। ਤੇ ਜਦੋਂ ਆਪਾਂ ਖਾਲਿਸਤਾਨ ਬਣਾ ਵੀ ਲਿਆ ਤਾਂ ਵੀ ਹਿੰਦੂਤਵੀ ਜਿਹੜਾ ਹਮਲਾ ਉਹਦਾ ਸਾਨੂੰ ਜਿਹੜਾ ਹੈਗਾ ਵਾਰ ਉਹ ਰੋਕਣਾ ਝੱਲਣਾ ਸਾਨੂੰ ਪੈ ਸਕਦਾ। ਪਰ ਹੁਣ ਇਸ ਮੌਕੇ ਸਾਨੂੰ ਇਹ ਕਿਉਂ ਨਹੀਂ ਦਿਖ ਰਿਹਾ ਕਿ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਨੇ ਉਹ ਖਾਲਿਸਤਾਨ ਅਤੇ ਹਿੰਦੂਤਵੀ ਫੋਰਸਾਂ ਦੇ ਹਮਲਿਆਂ ਦੇ ਨਾਲ ਨਾਲ ਸਾਨੂੰ ਲੜਨੀਆਂ ਪੈਣਗੀਆਂ, ਜਿਵੇਂ ਇਹ ਇਸ ਮੌਕੇ ਚੱਲ ਰਿਹਾ ਕਿ ਅਗਲੇ ਰਾਮ ਮੰਦਿਰ ਵਾਲੇ ਪ੍ਰੋਜੈਕਟ ਦੇ ਬਹਾਨੇ ਸਾਡੇ ਧਰਮ ਦਾ, ਸਾਡੇ ਸੱਭਿਆਚਾਰ ਦਾ ਸਫਾਇਆ ਕਰ ਰਹੇ ਨੇ, ਜਜ਼ਬ ਕਰ ਰਹੇ ਨੇ। ਇੱਕ ਪਾਸੇ ਮੋਦੀ ਨੂੰ ਸਿੱਖ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਇੱਕ ਪਾਸੇ ਨਕਲੀ ਹਿੰਦੂ ਜਿਹੜੇ ਨੇ ਉਹ ਲਿਆ ਕੇ ਰਾਸ਼ਟਰੀ ਸਿੱਖ ਸੰਗਤ ਦੇ ਸਾਡੇ ਬਾੜੇ ਜਾ ਰਹੇ ਨੇ। ਤੀਜਾ ਇਹ ਵੀ ਧੜਾ ਧੜ ਸੱਦਾ ਪੱਤਰ ਦੇ ਕੇ
ਸਾਡੀਆਂ ਅਹਿਮ ਪੋਸਟਾਂ ਤੇ ਬੈਠੇ ਜਥੇਦਾਰਾਂ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਸਿੱਖਾਂ ਨੂੰ ਹੋਣਾ ਤਾਂ ਇਹ ਚਾਹੀਦਾ ਕਿ ਇੱਕ ਅੱਧੇ ਦਿਨ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਐਲਾਨ ਹੋ ਜਾਵੇ ਕਿ ਇਹ ਮਸਲਾ ਹਿੰਦੂ ਭਾਈਚਾਰੇ ਵਿੱਚ ਵੀ ਨਹੀਂ ਜਦੋਂ ਪੂਰੀ ਤਰ੍ਹਾਂ ਸੁਲਝ ਰਿਹਾ, ਜਦੋਂ ਹਿੰਦੂ ਭਾਈਚਾਰੇ ਦੇ ਸ਼ੰਕਰਾਚਾਰੀਆ ਵੀ ਉੱਥੇ ਜਾ ਰਹੇ, ਤਾਂ ਅਸੀਂ ਇਸ ਮਸਲੇ ਤੋਂ ਆਪਦੇ ਆਪ ਨੂੰ ਅਲੱਗਾ ਕਰਦੇ ਹਾਂ। ਠੀਕ ਆ, ਰਾਮ ਮੰਦਿਰ ਬਣ ਰਿਹਾ, ਠੀਕ ਆ, ਮਾੜਾ ਹੋਇਆ ਸੀ ਇਹਨਾਂ ਨਾਲ, ਪਰ ਅਸੀਂ ਉੱਥੇ ਨਹੀਂ ਜਾਵਾਂਗੇ ਤੇ ਅਸੀਂ ਸਿੱਖ ਭਾਈਚਾਰੇ ਨੂੰ ਕਹਿੰਦੇ ਹਾਂ ਕਿ ਨਾ ਜਾਓ, ਕਿਉਂਕਿ ਇਹ ਨਹੀਂ ਪਤਾ ਗੋਧਰਾ ਕਾਂਡ ਵਾਂਗ ਜਾਂ ਜਿਵੇਂ ਗੁਜਰਾਤ ਚ ਬਾਅਦ ਚ ਦੰਗਿਆਂ ਦੇ ਨਾਂ ਤੇ ਕਤਲੇਆਮ ਹੋਇਆ, ਉਵੇਂ ਕੋਈ ਮੁਸਲਮਾਨ ਸਿੱਖ ਹਿੰਦੂ ਜਿਹੜਾ ਹੈਗਾ ਉਹਦੇ ਵਿੱਚ ਕੋਈ ਕਲੈਸ਼ ਬਣ ਜੇ। ਸੋ ਆਪਦੇ ਆਪ ਨੂੰ ਦੂਰ ਰੱਖਣ ਦੀ, ਆਪਦੇ ਆਪ ਨੂੰ ਪਾਸਾ ਪੱਟ ਕੇ ਲੰਘਣ ਦੀ ਇਸ ਗੱਲ ਤੋਂ ਲੋੜ ਆ, ਪਰ ਸਾਡੇ ਸਿੱਖ ਭਾਈਚਾਰੇ ਨੇ ਕੋਈ ਉਹੋ ਜਿਹਾ ਪ੍ਰਭਾਵ ਨਹੀਂ ਬਣ ਦਿੱਤਾ ਤੇ ਨਤੀਜਾ ਇਹ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਮਸਲੇ ਦੇ ਉੱਤੇ ਜਿਸ ਤਰੀਕੇ ਦੀ ਕਾਰਵਾਈ ਹੁਣ ਤੱਕ ਹੋ ਜਾਣੀ ਚਾਹੀਦੀ ਸੀ, ਚੇਤੇ ਕਰੋ ਜਦੋਂ ਪਿਛਲੇ ਦਿਨਾਂ ਦੇ ਵਿੱਚ ਭਾਈ ਕੌਂਕੇ ਵਾਲੀ ਜਿਹੜੀ ਉੱਥੇ ਗਈ ਰਿਪੋਰਟ, ਉਹ ਤਾਂ ਉਹਨੂੰ ਦੱਬ ਕੇ ਬੈਠੇ ਰਹੇ। ਸੋ ਇਹ ਸਾਨੂੰ ਕੁਝ ਕਰਨਾ ਪਊਗਾ। ਸਾਡੇ ਦਿਲ ਦਿਮਾਗ ਦੇ ਵਿੱਚ ਇਹ ਗੱਲ ਸਦਾ ਰਹਿਣੀ ਚਾਹੀਦੀ ਆ ਕਿ ਗਾਂ ਸਾਰਾ ਪ੍ਰਬੰਧ ਜਿਹੜਾ ਉਹ ਬਾਦਲਕਿਆਂ ਦੇ ਕਬਜ਼ੇ 'ਚ ਆ ਤੇ ਬਾਦਲਕਿਆਂ ਨੇ ਆਪਦੀਆਂ ਸਿਆਸੀ ਕਮਜ਼ੋਰੀਆਂ ਕਰਕੇ, ਸਵਾਰਥਾਂ ਕਰਕੇ, ਤੇ ਇਹ ਵੀ ਆਪਾਂ ਕਹਿ ਦਈਏ ਸਿਆਸੀ ਆਪਰਪੱਖਤਾ ਕਰਕੇ ਮੈਚਿਓਰ ਨਹੀਂ ਹੈਗੇ। ਜਿੱਡੀ ਵੱਡੀ ਇਸ ਕੌਮ ਦੇ ਉੱਤੇ ਥ੍ਰੈਟ ਵਾ, ਖਤਰਾ ਆ ਸਿੱਖਾਂ ਦੇ ਉੱਤੇ, ਤੇ ਇਸ ਖਤਰੇ ਦੇ ਸਾਹਮਣੇ ਜਿਸ ਤਰੀਕੇ ਦੀ ਮੈਚਿਓਰਿਟੀ ਵਾਲੇ, ਜਿਸ ਤਰੀਕੇ ਦੇ ਪਕਰੋੜ ਸਿਆਸਤਦਾਨ ਸਿੱਖਾਂ ਦੀ ਲੋੜ ਆ, ਉਹੋ ਜਿਹਾ ਹਿਸਾਬ ਕਿਤਾਬ ਬਾਦਲਕਿਆਂ ਕੋਲੇ ਹੈ ਹੀ ਨਹੀਂ। ਹੁਣ ਇਹਨਾਂ ਦਿਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਉਹਨਾਂ ਦੀ ਭੈਣ ਜਿਹੜੀ ਕਮਲਦੀਪ ਕੌਰ ਆ, ਉਹ ਵੀ ਅਕਾਲੀ ਦਲ ਦੇ, ਬਾਦਲ ਦਲ ਦੇ ਖਿਲਾਫ ਕਾਫੀ ਸਖਤ ਬਿਆਨਬਾਜ਼ੀ ਕਰ ਰਹੀ ਹੈ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਜਿੱਥੇ ਅਹਿਸਾਸ ਆ ਕਿ ਭਾਈ ਰਾਜੋਆਣੇ ਦੀ ਜਿਹੜੀ ਕੁਰਬਾਨੀ ਹੈ ਭਾਈ ਦਿਲਾਵਰ ਸਿੰਘ ਦੇ ਨਾਲ ਜਾਂ ਹੋਰ ਜੁਝਾਰੂ ਸਿੰਘਾਂ ਨਾਲ ਮਿਲ ਕੇ ਜਿਹੜਾ ਬੇਅੰਤੇ ਬੁੱਚੜ ਦਾ ਸੋਧਾ ਲਾਇਆ, ਉਹਦਾ ਅਸੀਂ ਦੇਣ ਨਹੀਂ ਦੇ ਸਕਦੇ। ਪਰ ਆਪਾਂ ਨੂੰ ਸਭ ਨੂੰ ਪਤਾ ਕਿ ਸਾਰੇ ਖਾਲਿਸਤਾਨੀ ਖਾੜਕੂ ਜੁਝਾਰੂਆਂ ਦੇ ਵਿੱਚੋਂ ਇੱਕੋ ਇੱਕ ਇਹ ਭਾਈ ਬਲਵੰਤ ਸਿੰਘ ਰਾਜੋਆਣਾ ਸੀ ਜਿਹਨੇ ਬਾਦਲ ਦਲ ਨਾਲ ਸਾਂਝ ਪਾਈ ਤੇ ਠੋਕ ਵਜਾ ਕੇ ਕਿਹਾ ਮੈਂ ਅਕਾਲੀ ਹਾਂ ਤੇ ਅਕਾਲੀ ਰਵਾਂਗਾ। ਚਲੋ ਉਹਦੇ ਬਾਕੀ ਵਖਰੇਵੇਂ ਜਾਂ ਮਸਲੇ ਆਪਦੀ ਥਾਂ ਤੇ ਵੱਖਰੇ ਹੋਣਗੇ, ਪਰ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਮਾਫ ਕਰਾਉਣ ਦਾ ਪ੍ਰੋਜੈਕਟ ਸੀ ਉਹ ਬਾਦਲ ਦਲ ਕੋਲੇ ਸੀ। ਜੇਕਰ ਬਾਕੀ ਸਾਰੇ ਸਿੱਖਾਂ ਦੇ ਮਸਲੇ ਵਿੱਚ ਇਹ ਕੁਝ ਕਰਨ ਜੋਗੇ ਨਹੀਂ ਸੀ ਤਾਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦਾ ਮਸਲਾ ਜਿਹੜਾ ਉਹ ਤਾਂ ਮੋਦੀ ਸਰਕਾਰ ਨਾਲ ਜਦੋਂ ਇਹਨਾਂ ਦਾ ਗੱਠਜੋੜ ਆ ਉੱਥੇ ਹੱਲ ਕਰਾਈ ਸਕਦੇ ਸੀ। ਪਰ ਜਦੋਂ ਪੂਰੀ ਸੁਰ ਮਿਲੀ ਹੋਈ ਸੀ, ਜਦੋਂ ਉਹਨਾਂ ਨਾਲ ਮਿਲ ਕੇ ਕਸ਼ਮੀਰ ਵਾਲੇ ਮਸਲੇ ਤੇ ਜਾਂ ਹੋਰ ਮਸਲਿਆਂ ਦੇ ਉੱਤੇ ਉਹਨਾਂ ਦਾ ਸਾਥ ਸਹਿਯੋਗ ਦਿੰਦੇ ਰਹੇ ਆ, ਉਸ ਮੌਕੇ ਸ਼ਰਤ ਰੱਖੀ ਜਾ ਸਕਦੀ ਸੀ ਕਿ ਭਾਈ ਸਾਡੇ ਭਾਈ ਬਲਵੰਤ ਸਿੰਘ ਰਾਜੋਆਣੇ ਵਾਲਾ ਮਸਲਾ ਜਿਹੜਾ ਉਹ ਹੱਲ ਕਰੋ, ਉਹਦੀ ਰਿਹਾਈ ਕਰੋ। ਜੇ ਉਦੋਂ ਨਹੀਂ ਸੀ ਕੀਤਾ, ਜੇ ਉਦੋਂ ਸਿਆਸੀ ਅਕਲ ਨਹੀਂ ਸੀਗੀ, ਹਾਲਾਂਕਿ ਉਦੋਂ ਲੋੜ ਸੀ ਉਹਨਾਂ ਨੂੰ, ਤਾਂ ਫਿਰ ਕਿਸਾਨ ਸੰਘਰਸ਼ ਮੌਕੇ ਜਦੋਂ ਵੱਡੀਆਂ ਵੱਡੀਆਂ ਵੀਡੀਓ ਪਾ ਕੇ ਤਿੰਨੇ ਜਾਣੇ ਬਾਦਲ ਸਾਹਿਬ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ, ਤਿੰਨੇ ਜਾਣੇ ਜਦੋਂ ਵੀਡੀਓ ਪਾ ਕੇ ਕਹਿੰਦੇ ਸੀ ਕਾਲੇ ਕਾਨੂੰਨ ਨਹੀਂ ਹੈਗੇ ਤਾਂ ਬਹੁਤ ਵਧੀਆ ਖੇਤੀ ਵਾਲੇ ਕਾਨੂੰਨ ਨੇ, ਤੇ ਉਦੋਂ ਸਾਰੇ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਸਰਗਰਮ ਸੀ ਸਭ ਨੂੰ ਸਮਝ ਲੱਗ ਚੁੱਕੀ ਸੀ ਕਿ ਬਾਦਲ ਦਲ ਬੇਸ਼ੱਕ ਦੀ ਮੋਦੀ ਸਰਕਾਰ ਨਾਲ ਹੀ ਖੜਾ ਰਵੇ ਤਾਂ ਵੀ ਅਸੀਂ ਲੜਾਈ ਜਿੱਤ ਲੈਣੀ ਆ। ਅਖੀਰ ਜਿੱਤੀ ਵੀ। ਜਿਹੜਾ ਐਲਾਨ ਕਰਨਾ ਪਿਆ ਮੋਦੀ ਨੂੰ, ਉਹਦੇ ਚ ਇਸ ਗੱਲ ਦਾ ਕੋਈ ਵੀ ਜਿਹੜਾ ਵਿੱਚ ਦਖਲਅੰਦਾਜ਼ੀ ਨਹੀਂ, ਕੋਈ ਇਸ ਗੱਲ ਨਾਲ ਫਰਕ ਨਹੀਂ ਪਿਆ ਕਿ ਬਾਦਲ ਦਲ ਵਾਲਿਆਂ ਨੇ ਗੱਠਜੋੜ ਤੋੜਤਾ। ਹਾਲਾਂਕਿ ਇਸ ਗੱਲ ਦੀ ਕੀਮਤ ਪਵਾਈ ਜਾ ਸਕਦੀ ਸੀ। ਕਿਸਾਨ ਸੰਘਰਸ਼ ਮੌਕੇ ਜੇਕਰ ਸਿਆਸੀ ਪ੍ਰਪੱਖਤਾ ਹੁੰਦੀ ਤਾਂ ਬਾਦਲ ਦਲ ਦੇ ਆਗੂ ਬੀਜੇਪੀ ਨਾਲ ਸੌਦਾ ਮਾਰ ਸਕਦੇ ਸੀ ਕਿ ਦੇਖੋ ਸਾਡੇ ਤੇ ਬਹੁਤ ਵੱਡਾ ਦਬਾਅ ਆ, ਅਸੀਂ ਖੜਨ ਜੋਗੇ ਹੋ ਜਾਾਂਗੇ। ਇਸ ਮੌਕੇ ਦੇ ਉੱਤੇ ਭਾਈ ਬਲਵੰਤ ਸਿੰਘ ਰਾਜੋਆਣੇ ਵਾਲਾ ਮਸਲਾ ਨਿਬੇੜ ਦਿਓ। ਜੇ ਕਿਤੇ ਕਿਸਾਨ ਸੰਘਰਸ਼ ਵਾਲੀ ਸਟੇਜ ਦੇ ਉੱਤੇ ਜਿੰਨਾ ਇਹਨਾਂ ਦਾ ਵਿਰੋਧ ਹੁੰਦਾ ਰਿਹਾ, ਇਹ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਪਹੁੰਚ ਜਾਂਦੇ ਤਾਂ ਸਾਰੀ ਉੱਥੇ ਇਹਨਾਂ ਦੇ ਉੱਤੇ ਜਿਹੜਾ ਗੁੱਸਾ ਸੀ, ਰੋਸਾ ਸੀ, ਉਹ ਖਾਰਜ ਹੋ ਜਾਣਾ ਸੀ। ਲੋਕਾਂ ਨੇ ਇਹਨਾਂ ਨੂੰ ਸਰੋਪਿਆਂ ਨਾਲ ਲੱਦ ਦੇਣਾ ਸੀ ਵੀ ਚਲੋ ਤੁਸੀਂ ਕਿਸਾਨ ਸੰਘਰਸ਼ ਦੀ ਹਮਾਇਤ ਕਰੋ ਨਾ ਕਰੋ, ਉਹ ਤਾਂ ਅਸੀਂ ਜਿੱਤ ਹੀ ਲੈਣਾ, ਜਿਹੜਾ ਕਿ ਤੋਂ ਬਗੈਰ ਜਿੱਤ ਕੇ ਦਿਖਾਇਆ ਵੀ ਆ, ਬਾਦਲ ਦਲ ਤੋਂ ਬਗੈਰ ਹੀ ਜਿੱਤਿਆ ਉਹਨਾਂ ਨੇ। ਪਰ ਇੰਨੀ ਗੱਲ ਦੇ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਬਾਹਰ ਆ ਗਿਆ, ਇਹੀ ਬਹੁਤ ਆ। ਸੋ ਉੱਥੇ ਵੀ ਇਹ ਮੁੱਲ ਨਹੀਂ ਪਵਾ ਸਕੇ।
ਆਪਦੀ ਜਿਹੜੀ ਇਹਨਾਂ ਦੀ ਉੱਥੇ ਹਮਾਇਤ ਦਿੱਤੀ ਹੋਈ ਆ ਉਹਦਾ। ਤੇ ਜਦੋਂ ਉੱਥੇ ਕੋਈ ਉਹਨਾਂ ਨੂੰ ਫਰਕ ਨਹੀਂ ਸੀ ਪੈਂਦਾ, ਨਾ ਤਾਂ ਇਹਨਾਂ ਦੇ ਗੱਠਜੋੜ ਤੋੜਨ ਦਾ ਬੀਜੇਪੀ ਵਾਲਿਆਂ ਨੂੰ ਕੋਈ ਫਰਕ ਪਿਆ, ਨਾ ਕਿਸਾਨ ਸੰਘਰਸ਼ ਦਾ ਕੋਈ ਲਾਭ ਹੋਇਆ, ਤੇ ਉਹ ਐਵੇਂ ਇੱਕ ਵਾਧੂ ਜੀ ਕਰਤੂਤ ਕਰਕੇ ਆਪਦਾ ਤੁਰਿਆ ਹੈ। ਹੁਣ ਬੀਬੀ ਹਰਸਿਮਰਤ ਕੌਰ ਪਿਛਲੇ ਦਿਨੀ ਉੱਥੇ ਉੱਚੀ ਉੱਚੀ ਪਿੱਟਦੀ ਸੀ ਪਾਰਲੀਮੈਂਟ ਦੇ ਵਿੱਚ ਕਿ ਜੀ ਸਾਡੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨਹੀਂ ਕਰਦੇ, ਅਮਿਤ ਸ਼ਾਹ ਟੁੱਟ ਕੇ ਪੈ ਗਿਆ ਔਰ ਬੇਇੱਜ਼ਤੀ ਕੀਤੀ। ਜੇ ਇਸ ਮੌਕੇ ਦੇ ਉੱਤੇ ਤਿਆਰੀ ਕੀਤੀ ਹੁੰਦੀ, ਫਿਰ ਸਿਆਸੀ ਜਿਹੜੀ ਆ ਆਪਰਪੱਖਤਾ ਮੈਚਿਓਰ ਹੈ ਨਹੀਂ, ਇਹਦੇ ਲਈ ਤਰੀਕੇ ਨਾਲ ਗੱਲ ਕਰਦੇ, ਉਹ ਸੌਖਾ ਹੀ ਆ ਕੰਮ। ਇਹਨਾਂ ਕੋਲੇ ਇੱਕ ਅਕਾਲੀ ਲੀਡਰਸ਼ਿਪ ਆ, ਉਹਨੂੰ ਸਾਰੇ ਦੱਸ ਕੇ ਜਾਂਦੀ ਬੀਬੀ ਹਰਸਿਮਰਤ ਕੌਰ, ਤਿਆਰੀ ਹੁੰਦੀ ਪੂਰੀ ਕਿ ਅੱਜ ਮੈਂ ਪਾਰਲੀਮੈਂਟ ਦੇ ਵਿੱਚ ਭਾਈ ਰਾਜੋਆਣਾ ਦਾ ਮੁੱਦਾ ਉਠਾਉਂਗੀ। ਹੋ ਸਕਦਾ ਮੇਰੇ ਖਿਲਾਫ ਅਮਿਤ ਸ਼ਾਹ ਬੋਲੇ, ਮੇਰੀ ਗੱਲ ਦੇ ਖਿਲਾਫ ਬੋਲੇ, ਤੇ ਤੁਸੀਂ ਜਦੋਂ ਉਹ ਬੋਲੇ, ਜਦੋਂ ਵੀ ਇਹ ਗੱਲ ਆਵੇ ਮੀਡੀਆ ਦੇ ਰਾਹੀਂ ਬਾਹਰ, ਸਾਰੇ ਅਕਾਲੀ ਲੀਡਰ ਜਿਹੜੇ ਨੇ ਬਾਦਲ ਦਲ ਦੇ, ਉਹ ਇਸ ਮਸਲੇ ਦੇ ਉੱਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਹਮਾਇਤ ਵਿੱਚ ਅਮਿਤ ਸ਼ਾਹ ਦੇ ਖਿਲਾਫ ਲਗਾਤਾਰ ਸਾਰੇ ਜਾਣੇ ਬੋਲਿਓ। ਨਾਲੇ ਜਿਹੜਾ ਆਪਣਾ IT ਸੈੱਲ ਆ ਬਾਦਲ ਦਲ ਦਾ, ਉਹ ਇਹਦੀ ਧੁੱਕੀ ਕੱਢ ਦੇਵੇ ਤੇ ਇਹੋ ਜਿਹਾ ਮਾਹੌਲ ਬਣਾਵੇ ਬਈ ਉੱਥੇ ਮੋਦੀ ਦੇ ਬੀਜੇਪੀ ਦੇ ਖਿਲਾਫ ਜਿਹੜਾ ਹੈ ਉਹ ਇੱਕ ਮਾਹੌਲ ਸਿਰਜਿਆ ਜਾਵੇ, ਨੈਰੇਟਿਵ ਸਿਰਜਿਆ ਜਾਵੇ। ਜਦੋਂ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਮਹੀਨੇ ਹੀ 3-4 ਰਹਿੰਦੇ ਆ, ਪਤਾ ਨਹੀਂ ਕਦੋਂ ਐਲਾਨ ਹੋ ਜੇ, ਕਦੋਂ ਚੋਣ ਜਾਬਤਾ ਲਾਗੂ ਹੋ ਜੇ, ਤੇ 3-4 ਮਹੀਨੇ ਲਈ ਬੀਬੀ ਹਰਸਿਮਰਤ ਕੌਰ ਜਿਵੇਂ ਇਹਦੀ ਉੱਥੇ ਬੇਇੱਜ਼ਤੀ ਕੀਤੀ ਆ, ਜਿਵੇਂ ਅਮਿਤ ਸ਼ਾਹ ਟੁੱਟ ਕੇ ਪਿਆ, ਤੇ ਜਿੰਨੇ ਘਟੀਆ ਲਹਿਜੇ ਵਿੱਚ ਜਿਹੜੀ 5 ਸਦੀਆਂ ਤੋਂ ਨਫ਼ਰਤ, ਕੜੱਤਣ, ਜ਼ਹਿਰ ਹਿੰਦੂਤਵੀਆਂ ਦੇ ਅੰਦਰ ਭਰੀ ਹੋਈ ਆ, ਉਹ ਉਦੋਂ ਅਮਿਤ ਸ਼ਾਹ ਦੀਆਂ ਅੱਖਾਂ ਚੋਂ, ਉਹਦੇ ਚਿਹਰੇ ਚੋਂ, ਉਹਦੀ ਬਾਡੀ ਲੈਂਗੁਏਜ ਚੋਂ ਸਾਫ਼ ਝਲਕਦੀ ਸੀ। ਬਈ ਜਿਵੇਂ ਸੂਬਾ ਸਰਹੱਦ ਦੀ ਕਚਹਿਰੀ ਵਿੱਚ ਉਹ ਕਹਿ ਰਹੇ ਸੀ ਨਾ ਵੀ ਜੇ ਗਲਤੀ ਮੰਨ ਲੈਣ, ਮਾਫੀ ਮੰਗ ਲੈਣ, ਝੁਕ ਲੈਣ ਤਾਂ ਛੱਡ ਦਿਆਂਗੇ। ਤੇ ਨਾ ਤਾਂ ਸਿੱਖ ਉਦੋਂ ਝੁਕੇ ਸੀ ਗੁਰੂ ਦੇ ਲਾਲ, ਤੇ ਨਾ ਅੱਜ ਕਿਸੇ ਨੇ ਝੁਕਣਾ, ਪਰ ਉਹ ਕਹਿੰਦਾ ਵੀ ਜਦੋਂ ਮਾਫੀ ਨਹੀਂ ਮੰਗਦਾ, ਝੁਕਦਾ ਨਹੀਂ, ਲਿਪਦਾ ਨਹੀਂ, ਜੋ ਕੁਛ ਅਮਿਤ ਸ਼ਾਹ ਨੇ ਕਿਹਾ ਉਸ ਸੁਣਨ ਸਾਰ ਬੀਬੀ ਹਰਸਿਮਰਤ ਕੌਰ ਨੂੰ ਚਾਹੀਦਾ ਸੀ ਉੱਥੇ ਹੀ ਸਪੀਕਰ ਨੂੰ ਅਸਤੀਫਾ ਦਿੰਦੀ, ਤੇ ਨਾਲੇ ਉੱਥੇ ਪੂਰਾ ਜਾਹੋ ਜਲਾਲ ਦੇ ਨਾਲ ਇਹੋ ਜਿਹਾ ਮਾਹੌਲ ਸਿਰਜਦੀ ਕਿ ਜਿਹੜੇ ਪੰਜਾਬ ਦੇ ਹੋਰ ਪਾਰਟੀਆਂ ਦੇ ਉੱਥੇ ਮੈਂਬਰ ਪਾਰਲੀਮੈਂਟ ਆ, ਉਹ ਵੀ ਇਹ ਸੋਚਦੇ ਕਿ ਮਹੀਨੇ ਤਾਂ 3-4 ਹੀ ਰਹਿੰਦੇ ਆ, ਅਸਤੀਫੇ ਦੇ ਕੇ ਚੱਲੋ ਵੀ ਇਹੋ ਜਿਹਾ ਪਾਰਲੀਮੈਂਟ ਦੇ ਵਿੱਚ ਇੰਨੀ ਡਿਕਟੇਟਰਸ਼ਿਪ ਆ, ਇੰਨਾ ਤਾਨਾਸ਼ਾਹ ਵਾ, ਜੇ ਤੁਸੀਂ ਭਾਈ ਰਾਜੋਆਣੇ ਦੀ ਰਿਹਾਈ ਨਹੀਂ ਕਰਨੀ, ਅਸੀਂ ਇਹੋ ਜਿਹੀ ਪਾਰਲੀਮੈਂਟ ਤੁਹਾਡੀ ਅਸੀਂ ਤੇ ਅਸੀਂ, ਉਹ ਕਰਕੇ ਜਦੋਂ ਬਾਹਰ ਆਉਂਦੇ ਤਾਂ ਪੰਜਾਬ ਦੇ ਵਿੱਚ ਆਉਣ ਸਾਰ ਇਹਨਾਂ ਸਾਰੇ ਪਾਰਲੀਮੈਂਟ ਮੈਂਬਰਾਂ ਦਾ ਐਡੀ ਚੜ੍ਹਤ ਹੋਣੀ ਸੀ, ਇੰਨੀ ਇਹਨਾਂ ਦੀ ਬੱਲੇ ਬੱਲੇ ਹੋਣੀ ਸੀ, ਬੀਜੇਪੀ ਦੇ ਲਈ ਅਗਲੀ ਲੋਕ ਸਭਾ ਚੋਣ ਮੌਕੇ ਪੰਜਾਬ 'ਚ ਵਿਚਰਨਾ ਔਖਾ ਹੋਣਾ ਸੀ, ਕਿਉਂਕਿ ਹਰੇਕ ਸੀਟ ਦੇ ਉੱਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਲੋਕਾਂ ਨੇ ਇਹੀ ਪੁੱਛਣਾ ਸੀ, ਤੁਸੀਂ ਡਿਕਟੇਟਰਸ਼ਿਪ ਕਰਦੇ ਹੋ, ਤੁਸੀਂ ਤਾਨਾਸ਼ਾਹੀ ਕਰਦੇ ਹੋ, ਤੁਹਾਡੇ ਨਾਲੋਂ ਤਾਂ 100 ਦਰਜੇ ਚੰਗੇ ਨੇ ਆ ਜਿਹੜੇ ਪੰਜਾਬ ਦੇ ਅੱਡ-ਅੱਡ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਨੇ, ਜਿਨ੍ਹਾਂ ਨੇ ਕਿਸੇ ਨੇ ਅਸਤੀਫਾ ਦਿੱਤਾ, ਕਿਸੇ ਨੇ ਵਿਰੋਧ ਕੀਤਾ, ਤੇ ਸਾਰਿਆਂ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਹਮਾਇਤ ਕੀਤੀ ਆ। ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮੁੱਦੇ ਉੱਤੇ ਬੀਜੇਪੀ ਦੇ ਡਿਕਟੇਟਰਸ਼ਿਪ ਵਾਲੇ ਰਵੱਈਏ ਦੇ ਖਿਲਾਫ ਮਾਹੌਲ ਸਿਰਜਣ ਦੇ ਵਿੱਚ ਇਹ ਫਿਰ ਅਸਫਲ ਰਹੇ ਨੇ। ਸੋ ਬੜੀ ਵਾਰ ਅਸੀਂ ਦੇਖਦੇ ਹਾਂ ਕਿ ਸਿਆਸੀ ਤੌਰ ਤੇ ਅਕਲ ਹੈ ਨਹੀਂ ਗੀ, ਸਮਝ ਹੈ ਨਹੀਂ ਗੀ। ਹੁਣ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੀ ਸਰਕਾਰ, ਅਮਿਤ ਸ਼ਾਹ ਦੀ ਸਰਕਾਰ ਕੋਈ ਸਖਤ ਫੈਸਲਾ ਲੈ ਲਵੇ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਖਿਲਾਫ, ਤਾਂ ਸਾਰਿਆਂ ਦਾ ਗੁੱਸਾ ਕਿਹਦੇ ਤੇ ਨਿਕਲਣਾ, ਨਿਸ਼ਾਨੇ ਤੇ ਕੌਣ ਹੋਣਾ, ਦੋਸ਼ੀਆਂ ਵਾਲੇ ਕਟਹਿਰੇ 'ਚ ਕੌਣ ਹੋਣਾ? ਸਭ ਤੋਂ ਵੱਧ ਦੋਸ਼ੀਆਂ ਵਾਲੇ ਕਟਹਿਰੇ 'ਚ ਆਉਣਾ ਬਾਦਲ ਦਲ ਨੇ, ਕਿ ਜਦੋਂ ਤੁਹਾਡੇ ਕੋਲੇ ਸੱਤਾ ਸੀ, ਜਦੋਂ ਤੁਹਾਡੇ ਕੋਲੇ ਤਾਕਤ ਸੀ, ਜਦੋਂ ਤੁਹਾਡੇ ਕੋਲੇ ਗੱਠਜੋੜ ਸੀ, ਤੁਸੀਂ ਉਦੋਂ ਭਾਈ ਰਾਜੋਆਣੇ ਦੀ ਰਿਹਾਈ ਲਈ ਕੋਈ ਸੁਚੱਜਾ ਯਤਨ ਨਹੀਂ ਕੀਤਾ। ਤੇ ਫਿਰ ਇਹਨਾਂ ਨੇ ਪਿੱਟਣਾ ਕਿ ਜੀ ਮਸਲਾ ਕੋਈ ਹੋਵੇ, ਸਾਨੂੰ ਸਿੱਖ ਸੰਗਤ, ਖਾਲਸਾ ਪੰਥ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰ ਲੈਂਦਾ, ਜਿਵੇਂ ਪਿਛਲੇ ਦਿਨੀ ਭਾਈ ਕੌਂਕੇ ਵਾਲੇ ਮਾਮਲੇ 'ਚ ਹੋਇਆ। ਅਸੀਂ ਵੀ ਮੰਨਦੇ ਹਾਂ, ਔਰ ਸਾਰੀ ਦੁਨੀਆ ਨੂੰ ਪਤਾ, ਔਰ ਸੱਚੀ ਗੱਲ ਆ ਕਿ ਜਦੋਂ ਭਾਈ ਕੌਂਕੇ ਦਾ ਕਤਲ ਕੀਤਾ ਗਿਆ, ਨਾ ਤਾਂ ਬਾਦਲ ਮੁੱਖ ਮੰਤਰੀ ਸੀ ਤੇ ਨਾ ਬਾਦਲ ਦਲ ਦੀ ਸਰਕਾਰ ਸੀ, ਕਾਂਗਰਸ ਦੀ ਸਰਕਾਰ ਸੀ ਤੇ ਮੁੱਖ ਮੰਤਰੀ ਬੇਅੰਤਾ ਬੁੱਚੜ ਸੀ। ਪਰ ਉਸ ਮਸਲੇ ਦੇ ਵਿੱਚ ਜੋ ਕੁਝ ਕੀਤਾ, ਉਹਦੇ ਨਾਲ ਸਿੱਖ ਸੰਗਤ ਨੂੰ ਬੇਅੰਤੇ ਬੁੱਚੜ, ਕਾਂਗਰਸ ਨਾਲੋਂ ਜ਼ਿਆਦਾ ਗੁੱਸਾ ਬਾਦਲ ਦਲੀਆਂ ਤੇ ਆਇਆ ਹੋਇਆ, ਬਾਦਲ ਦਲ ਤੇ ਆਇਆ ਹੋਇਆ, ਬਾਦਲ ਪਰਿਵਾਰ ਤੇ ਆਇਆ ਹੋਇਆ।
कि सिख संगत कहती आ ਜਦੋਂ ਇਹ ਪਿੱਟਦੇ ਆ ਮੂਹਰੇ ਉਹ ਕਹਿੰਦੇ ਆ ਕਿ ਜੀ ਕਾਂਗਰਸ ਨੂੰ ਤਾਂ ਕੁਝ ਨਹੀਂ ਕਹਿੰਦੇ, ਸਾਡੇ ਦੁਆਲੇ ਹੋ ਜਾਂਦੇ ਆ। ਸਿੱਖ ਸੰਗਤ ਸਪਸ਼ਟ ਤੌਰ ਤੇ ਕਹਿੰਦੀ ਆ ਕਿ ਭਾਈ ਬਿਆੰਤੇ ਬੁੱਚੜ ਨੇ ਜੇ ਕਰਤੂਤ ਕੀਤੀ ਤਾਂ ਉਹਦਾ ਲੱਭਿਆ ਵੀ ਕੱਖ ਨਹੀਂ, ਫੀਤਾ ਉਡਾਤਾ ਸਿੱਖਾਂ ਨੇ ਉਹਨੂੰ ਤਾਂ ਸਜ਼ਾ ਦੇਤੀ ਉਹਦੀ ਕਰਤੂਤ ਦੀ। ਤੇ ਕਾਂਗਰਸ ਜਿਹੜੀ ਆ ਉਹਦੇ ਖਿਲਾਫ ਜਿੱਥੇ ਹੋਰ ਹਜ਼ਾਰਾਂ ਸ਼ਹਾਦਤਾਂ ਦਾ ਸਿੱਖ ਮਨਾਂ 'ਚ ਰੋਸ ਹੈਗਾ, ਉਵੇਂ ਇਸ ਕਤਲकांड ਦਾ ਵੀ ਆ। ਪਰ ਤੁਸੀਂ ਦੱਸੋ, ਤੁਹਾਡੇ ਨਾਲ ਤਾਂ ਕਿਸੇ ਨੇ ਕੋਈ ਤੁਹਾਡੇ ਖਿਲਾਫ ਤਾਂ ਕੁਝ ਨਹੀਂ ਨਾ ਕੀਤਾ, ਪਰ ਤੁਸੀਂ ਚੀਕਾਂ ਕਾਹਤੋਂ ਮਾਰਦੇ ਹੋ? ਤੁਹਾਡੇ ਤੇ ਗੱਲ ਜਦੋਂ ਆਉਂਦੀ ਆ ਉਹ ਤਾਂ ਆਉਂਦੀ ਆ ਕਿਉਂਕਿ ਤੁਸੀਂ ਵਾਕਿਆ ਹੀ ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਅਕਿਰਤ ਘਣਤਾ ਕੀਤੀ ਆ। ਜਿਹੜਾ ਭਰੋਸਾ ਸੀ ਤੁਹਾਡੇ 'ਚ, ਤੁਸੀਂ ਉਹ ਭਰੋਸਾ ਤੋੜਿਆ, ਤੁਸੀਂ ਉਹ ਵਿਸ਼ਵਾਸ ਖਤਮ ਕੀਤਾ। ਸੋ ਜਿਹੜਾ ਭਾਈ ਕੌਂਕੇ ਵਾਲਾ ਮਾਮਲਾ ਉਹ ਕਾਂਗਰਸ ਦੇ ਰਾਜ ਵਿੱਚ, ਬਿਆੰਤੇ ਬੁੱਚੜ ਦੇ ਰਾਜ ਵਿੱਚ ਹੋਣ ਦੇ ਬਾਵਜੂਦ ਘੁੰਮ ਘੁਮਾ ਕੇ ਹਾਲਾਤ ਇਹੋ ਜਿਹੇ ਬਾਦਲ ਦਲ ਨੇ ਆਪ ਬਣਾਏ ਕਿ ਲੋਕ ਇਹਨਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰੀ ਫਿਰਦੇ। ਹੁਣ ਇਹੀ ਕੰਮ ਭਾਈ ਰਾਜੋਆਣੇ ਵਾਲੇ ਮਸਲੇ ਤੇ ਹੋਣਾ ਕਿ ਜਦੋਂ ਤੁਹਾਡੇ ਨਾਲ ਗੱਠਜੋੜ ਸੀ, ਜਦੋਂ ਤੁਸੀਂ ਸੱਤਾ 'ਚ ਸੀ, ਤੁਸੀਂ ਉਦੋਂ ਭਾਈ ਰਾਜੋਆਣੇ ਲਈ ਕੀ ਕੀਤਾ? ਇੰਨਾ ਨਹੀਂ ਸਰਿਆ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਕਿ ਜਦੋਂ ਅਮਿਤ ਸ਼ਾਹ ਨੇ ਭਗਾਈ ਮਾਰੀ ਸੀ ਉਹਦੇ ਮੂੰਹ ਤੇ ਅਸਤੀਫਾ ਮਾਰ ਕੇ ਆ ਜਾਂਦੀ ਤੇ ਪੰਜਾਬ ਦੇ ਲੋਕ ਕਹਿੰਦੇ ਚਲੋ 100 ਘਾਟਾਂ ਕਮਜ਼ੋਰੀਆਂ ਨੇ ਪਰ ਇਹਨੇ ਅਸਤੀਫਾ ਤਾਂ ਦਿੱਤਾ। ਤੇ ਬਾਕੀ ਜਿਹੜੇ ਸਿਆਸੀ ਇੱਥੇ ਦਲ ਨੇ, ਆਗੂ ਨੇ, ਉਹ ਵੀ ਸੋਚਦੇ ਵੀ ਯਾਰ ਮਹੀਨੇ ਤਾਂ 3-4 ਹੀ ਰਹਿੰਦੇ ਆ। ਪੰਜਾਬ ਦੇ ਲੋਕ, ਸਿੱਖ ਜਗਤ ਸਾਨੂੰ ਵੋਟ ਪਾਉਣ ਮੌਕੇ ਸ਼ਾਇਦ ਇਹੀ ਗੱਲ ਸੋਚ ਰਹੇ ਕਿ ਇਹ ਅਸਤੀਫੇ ਦੇ ਕੇ ਆਏ ਨੇ। ਪਰ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਸਲੇ ਉੱਤੇ ਹਿੰਦੂ ਤਵੀ ਜਿਹੜਾ ਉਹਨਾਂ ਦਾ ਜਿਹੜਾ ਚਿਹਰਾ ਮੋਹਰਾ ਨੰਗਾ ਹੋਇਆ, ਉਹਨੂੰ ਜਾਂ ਸਿੱਖ ਜਜ਼ਬਾਤਾਂ ਨੂੰ ਟੁੰਬਣ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਇਹ ਪੂਰੀ ਤਰ੍ਹਾਂ ਉਹ ਰਹੇ ਨੇ। ਇੱਕ ਪਾਸੇ ਸਿੱਖ ਜਗਤ ਦੇ ਦਿਲ ਦਿਮਾਗ ਵਿੱਚ ਪੂਰਾ ਗੁੱਸਾ ਵਾ ਕਿ ਕਾਂਗਰਸ ਨੇ ਜ਼ੁਲਮ ਕੀਤੇ, ਇੱਕ ਪਾਸੇ ਪੂਰਾ ਗੁੱਸਾ ਵਾ ਵੀ ਬੀਜੇਪੀ ਨੇ ਕੋਈ ਕਸਰ ਨਹੀਂ ਛੱਡੀ। ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹਨੇ ਜਿਸ ਤਰੀਕੇ ਨਾਲ ਬਰਗਾੜੀ ਤੇ ਬਹਿਬਲ ਕਾਂਡ ਦੇ, ਨਸ਼ਿਆਂ ਦੇ ਤੇ ਹੋਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਸਿੱਖਾਂ ਨੂੰ ਨਿਰਾਸ਼ ਕੀਤਾ, ਸਿੱਖ ਉਹ ਤੋਂ ਵੀ ਦੁਖੀ ਹੈ। ਪਰ ਬਾਦਲ ਦਲ ਵਾਲਿਓ, ਇੰਨੀਆਂ ਗੱਲਾਂ ਦੇ ਨਾਲ ਤੁਹਾਡਾ ਖਹਿੜਾ ਨਹੀਂ ਛੁੱਟ ਜਾਣਾ। ਅੱਜ ਦੇ ਅਖਬਾਰਾਂ ਦੇ ਵਿੱਚ ਇਹ ਚਰਚਾ ਛਿੜੀ ਹੋਈ ਆ ਜਿਹੜੀ ਆਪਾਂ ਪਿਛਲੇ ਦਿਨੀ ਕੀਤੀ ਸੀ ਕਿ ਰਾਜਸਥਾਨ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਇੱਕ ਸੀਟ ਦੇ ਉੱਤੇ ਇੱਕ ਉਪ ਚੋਣ ਹੋਈ, ਜਿੱਥੇ ਕਰਨਪੁਰ ਵਾਲੀ ਸੀਟ ਆ, ਤੇ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਬੀਜੇਪੀ ਦਾ ਉਮੀਦਵਾਰ, ਜਿਹਨੂੰ ਅਗਲੇ ਪਹਿਲੇ ਹੀ ਮੰਤਰੀ ਬਣਾਤਾ ਸੀ ਵੀ ਇਹਨੇ ਜਿੱਤਦਾ ਜਾਣਾ ਜਾਂ ਲੋਕ ਸ਼ਾਇਦ ਇਹ ਸੋਚ ਕੇ ਵੋਟ ਪਾ ਦੇਣ ਕਿ ਮੰਤਰੀ ਤਾਂ ਅਗਲਾ ਪਹਿਲੇ ਬਣਿਆ ਫਿਰਦਾ, ਪਰ ਸੁਰਿੰਦਰਪਾਲ ਸਿੰਘ ਟੀਟੀ ਬੀਜੇਪੀ ਦਾ ਉਮੀਦਵਾਰ ਹਾਰਿਆ ਤੇ ਕਾਂਗਰਸ ਦਾ ਉੱਥੇ ਜਿੱਤਿਆ, ਜਿਹਦੇ ਅਰਥ ਅੱਜ ਸਾਰੇ ਲੈ ਜਾ ਰਹੇ ਨੇ ਕਿ ਅੱਜ ਵੀ, ਕਿਉਂਕਿ ਉਹ ਸਿੱਖ ਬਹੁ ਗਿਣਤੀ ਵਾਲੀ ਸੀਟ ਆ, 12% ਸਿੱਖ ਵਾ ਉੱਥੇ, ਤੇ ਉਹ ਦੂਜਾ ਉਮੀਦਵਾਰ ਵੀ ਭਾਵੇਂ ਸਿੱਖ ਵਾ, ਪਰ ਬੀਜੇਪੀ ਦਾ ਉਮੀਦਵਾਰ ਹਾਰਿਆ। ਤਾਂ ਇਹਦੇ ਅਰਥ ਇਹ ਲਾਏ ਜਾ ਰਹੇ ਨੇ ਕਿ ਅੱਜ ਵੀ ਕਿਸਾਨੀ ਸੰਘਰਸ਼ ਮੌਕੇ ਜੋ ਕੜਤਣ ਤੇ ਨਫ਼ਰਤ ਸਿੱਖ ਮਨਾਂ ਦੇ ਵਿੱਚ, ਪੰਜਾਬੀ ਬੋਲਦੇ ਲੋਕਾਂ ਦੇ ਮਨਾਂ ਵਿੱਚ, ਖੇਤੀ ਨਾਲ ਸੰਬੰਧਿਤ ਲੋਕਾਂ ਦੇ ਮਨਾਂ ਵਿੱਚ ਬੀਜੇਪੀ ਦੇ ਖਿਲਾਫ ਆ, ਉਹ ਅੱਜ ਵੀ ਬਰਕਰਾਰ ਆ। ਤੇ ਇਸੇ ਕਰਕੇ ਬੀਜੇਪੀ ਦਾ ਸਿੱਖ ਚਿਹਰੇ ਵਾਲਾ ਉਮੀਦਵਾਰ ਵੀ ਲੋਕਾਂ ਨੇ ਹਰਾਤਾ। ਲੋਕ ਬੀਜੇਪੀ ਨੂੰ ਇੰਨੀ ਜ਼ਿਆਦਾ ਉਹ ਤੋਂ ਦੁਖੀ ਨੇ, ਉਹ ਤੋਂ ਔਖੇ ਨੇ, ਉਹਨੂੰ ਵੋਟ ਪਾ ਕੇ ਉਹਨੂੰ ਕਾਮਯਾਬ ਨਹੀਂ ਕਰਨਾ ਚਾਹੁੰਦੇ ਪੰਜਾਬੀ ਜਾਂ ਸਿੱਖ ਲੋਕ। ਕਾਂਗਰਸ ਤੋਂ ਦੁਖੀ ਨੇ ਲੋਕ, ਆਮ ਆਦਮੀ ਪਾਰਟੀ ਤੋਂ ਦੁਖੀ ਨੇ। ਪਰ ਇੰਨੀ ਗੱਲ ਦੇ ਨਾਲ ਬਾਦਲ ਦਲ ਵਾਲਿਓ, ਤੁਸੀਂ ਕਿਵੇਂ ਚੰਗੇ ਹੋ ਗਏ ਜੇ ਉਹ ਮਾੜੇ ਨੇ? ਤੁਸੀਂ ਵੀ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਸਲੇ ਸਮੇਤ ਹਰ ਸਿੱਖ ਮਸਲੇ ਦੇ ਉੱਤੇ ਗਲਤ ਚੱਲ ਰਹੇ ਹੋ। ਤੇ ਸਭ ਤੋਂ ਭੈੜੀ ਗੱਲ ਕਿ ਤੁਸੀਂ ਸਿੱਖ ਕੌਮ ਦੀ ਹੋਂਦ ਹਸਤੀ ਦੇ ਮਸਲੇ ਉੱਤੇ ਬਿਲਕੁਲ ਗਲਤ ਚੱਲ ਰਹੇ ਹੋ। ਇਸ ਮੌਕੇ ਪੂਰਾ ਸਟੈਂਡ ਲੈਣ ਦੀ ਲੋੜ ਆ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਨਿਕਲੀਆਂ ਸੰਸਥਾਵਾਂ ਨੇ। ਤਿੰਨਾਂ ਦਾ ਪੰਥ ਲਈ ਭੁਗਤਣਾ, ਪੰਥ ਦੇ ਹੱਕ ਵਿੱਚ ਭੁਗਤਣਾ ਜ਼ਰੂਰੀ ਆ। ਪਰ ਜੇ ਭਾਈ ਗੁਰਦੇਵ ਸਿੰਘ ਕੌਂਕੇ ਵਾਲੇ ਕਤਲकांड ਦੀ ਰਿਪੋਰਟ ਆਈ ਤਾਂ ਉੱਥੇ ਬਾਦਲ ਦਲ ਦੇ ਲੀਡਰ ਆਡੀ ਭਕਾਈ ਮਾਰਦੇ ਫਿਰਦੇ ਆ ਕਿ ਤੁਹਾਡੀ ਰਿਪੋਰਟ 'ਚ ਕੁਝ ਨਹੀਂ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵਾਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਆਦੇਸ਼ਾਂ ਦੇ ਅਨੁਸਾਰ ਕਹਿੰਦੇ ਆ ਜੀ ਅਸੀਂ ਤੁਹਾਡੀ ਰਿਪੋਰਟ ਦੇ ਹਿਸਾਬ ਨਾਲ ਇਨਸਾਫ ਲੈ ਕੇ ਦੇਵਾਂਗੇ। ਇਹ ਅੱਡੋ ਫਾਟੀ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਨੂੰ ਕਿਵੇਂ ਕਰਤਾ ਜੀ? ਇੱਕ ਮੁੱਠਤਾ ਇਕਜੁੱਟਤਾ ਕਿੱਧਰ ਗਈ? ਤੇ ਹੁਣ ਵੀ ਇਸ ਗੱਲ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਹੋਣਾ ਫੈਸਲਾ ਉਹ ਆ ਰਾਮ ਮੰਦਿਰ ਦੇ ਵਿੱਚ ਪ੍ਰੋਗਰਾਮ 'ਚ ਜਾਣ ਦਾ ਜਾਂ ਨਾ ਜਾਣ ਦਾ, ਜਿਹੜਾ ਬਾਦਲ ਕਿਆਂ ਨੇ ਕਹਿਣਾ। ਹੋਣਾ ਤਾਂ ਇਹ ਚਾਹੀਦਾ ਕਿ ਬਾਦਲ ਦਲ ਦੇ ਲੀਡਰ ਪਹਿਲਾਂ ਹੀ ਬਿਆਨ ਦੇਣ
कि बीजेपी वाले साडी कोई बात सुनता पुछदे नहीं, सिख उन्हां नूं हराउंदे फिरदे आ, करनपुर वाली सीट ते हार गए बीजेपी वाले। असीं जे आपदे हिसाब नाल चलीए ते साडी ना तां उत्थे राजोआणे वाले मसले दे विच बीबी हरसिमरत कौर दी कोई इज्जत इन्हां ने कीती आ। जदों अगले लाहरा सिੱਟਦੇ आ ते असीं फिर कहीए भी ना तां असीं आप जाइए, ना असीं किसी नूं होर जाण दईए, पर ना तां बादल दल दी लीडरशिप बोल रही आ ते ना ही सिख जगत नूं कोई सेध मिल रही आ। ते गल फिर उत्थे ही आ गई भी हरामजादे कि गधे, क्यों नहीं स्पष्टता दे नाल इस गल दे उत्ते पहरा दिता जांदा। ये जिहड़ा लाड़ला जिहा घोला दोगलापण वा, ये साडे हक्कां ते हितां लई बहुत खतरनाक है। ये जिहड़ी हिंदू सिख एकता ये सानू लै बैठूगी, ये भाईचारक सांझ दी डुडगी सानू बहुत तंग करूगी। जिस तरीके नाल सिखां दी होंद हस्ती नूं खत्म करन लई बीजेपी सारे फ्रंटां दे उत्ते साडे खिलाफ, आरएसएस साडे सारे फ्रंट वरत रही है। साडे इत्थे इन्हां नूं लगदा बादल दल वालियां नूं किते साडी वोट बैंक नूं खतरा ना हो जाए। किहड़ा वोट बैंक बचिआ? ना किसानी बची आ, ना सिख जगत बचिआ। हर वोट बैंक नूं तुसीं आपदे नालों तोड़न वालियां हरकतां करदे 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 कल कित्थे ले गए हो, तुहानूं खुद नूं पता होना चाहीदा। ते बाद च औखे होके पिटदे हो कि जी सानूं पंथक बंदे ऐ कहिंदे आ, सानूं ओह कहिंदे आ। पंथक बंदियां नूं तुसीं कांग्रेस वर्गे क्यों लगदे हो, इह सोचो। पंथक सोच वालियां नूं तुसीं कांग्रेस नालों भी भैड़े क्यों लगदे आ, इह सोचो। आ जिहड़े बुद्धिजीवी जां अखबारां दे विच आर्टिकल जे लिख के तुहाडे हक च हवाजी बनाउण नूं फिरदे आ भी 4 अखबारां च अजीत च खबरां लग जाणगीਆਂ, इउं नहीं गल बननी। लोकां नूं भरोसा यकीन नहीं हैगा, तुहाडी साख खत्म हो चुकी आ। खालसा पंथ दे दिल दिमाग विच इह गल पूरी तरह, जे भाई कौंके वाला मसला आया उदों भी ते हुण जिहड़ा राम मंदिर दे वाले प्रोग्राम च उत्थे भी इह गल बनदी जा रही आ कि जिवें इन्हां ने कहा भी तुहाडी रिपोर्ट कुछ नहीं, हुण भी ये कहणगे भी अकाल तख्त वाले जां श्रोमणी कमेटी वाले जाण चाहे ना जाण, असीं तां राम मंदिर च सद्दा पत्र आऊगा तां जावांगे। सो जिहड़ी साडी इस वेले लड़ाई आ, साडी आइडेंटिटी दा क्राइसिस आ, साडी होंद हस्ती दा क्राइसिस आ, जिहदे विच असीं खालिस्तान तक गल लैके जाने आ, ਉਹਦੇ ਵਿੱਚ ਸਭ ਤੋਂ ਵੱਡੀ ਸਾਡੇ ਲਈ ਸਮੱਸਿਆ ਜਿਹੜੀ ਆ ਉਹ ਇਹ ਬਣੀ ਹੋਈ ਆ ਕਿ ਅਸੀਂ ਲਕੀਰ ਖਿੱਚ ਕੇ ਨਹੀਂ ਲੜਦੇ। ਇਹ ਲਕੀਰ ਕਿਸੇ ਬੰਦੇ ਨੇ ਨਹੀਂ ਪਾਈ, ਇਹ ਗੁਰੂ ਸਾਹਿਬਾਨ ਨੇ ਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨਾਲ ਲਕੀਰ ਵੱਜੀ ਹੋਈ ਆ ਕਿ ਇੰਡੀਆ ਹੋਰ ਆ, ਸਿੱਖ ਹੋਰ ਨੇ, ਸਿੱਖੀ ਹੋਰ ਆ, ਹਿੰਦੂਇਜ਼ਮ ਹੋਰ ਆ। ਹਿੰਦੂਇਜ਼ਮ ਤੇ ਸਿੱਖਇਜ਼ਮ ਇਹ ਜਿਹੜਾ ਗੁਰਮਤ ਤੇ ਮਨਮਤ ਦੀ ਟੱਕਰ ਆ, ਉਹਦੇ ਨਜ਼ਰੀਏ ਤੋਂ ਸਾਰੀ ਗੱਲ ਪਰਖਣ ਦਾ ਵੇੜਾ ਵਾ। पर साडे लई बहुत ही ज्यादा शर्म वाली गल आ कि साडे विच पग्गां दाड़ियां वाले आरएसएस दे एजेंट, हिंदू इंडिया दे एजेंट हर थां दे उत्ते दन दनाउंदे फिरदे ने ते जिन्हां ने सानूं सेध देनी सी, कोई बुद्धिजीवी, कोई विद्वान, कोई चिंतक, कोई आगू सियासी साडा, कोई साडा श्रोमणी कमेटी जां अकाल तख्त दा जथेदार कोई तां बोले। सो सारे पासियां तो घिरे हुए इस दौर दे विच उस अकाल पुरख वाहिगुरू दे चरणां च बेनती करदे आ कि सच्चे पातशाह साडी कौम नूं समत बख्शण। ये जिहड़ा दोगलापण जिहा करके बई आपां अद्धे को उन्हां नूं खुश रख लो जी, इत्थे ऐ ना हो जे, ओह ना हो जे, ये सारियां गल्लां दे विचों निकलीए। इत्थे समाप्ति आ, फिर मिलांगे। नानक नाम चढ़दी कला, तेरे भाणे सरबत दा भला। वाहिगुरू जी का खालसा, वाहिगुरू जी की फतेह।